ਜਥੇਦਾਰ ਭਾਈ ਹਰਦੀਪ ਸਿੰਘ ਨਿੱਜਰ ਦਾ ਇੱਕ ਹੋਰ ਕਾਤਲ ਜਿਹੜਾ ਉਹ ਗ੍ਰਿਫਤਾਰ ਹੋਇਆ। ਉਹਦੀ ਫੋਟੋ ਕੱਲ ਤੋਂ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀ ਆ, ਅੱਜ ਸਾਰੇ ਪੰਜਾਬ ਦੇ ਅਖਬਾਰਾਂ 'ਚ ਛਪੀ ਆ, ਪਰ ਅਜੇ ਤੱਕ ਪੰਜਾਬ ਦੇ ਕਿਸੇ ਪਿੰਡ ਦੇ ਲੋਕਾਂ ਨੇ, ਕਿਸੇ ਗਲੀ ਗਵਾਂਢ ਦੇ ਨੇ, ਕਿਸੇ ਹੋਰ ਜਾਣਕਾਰ ਨੇ, ਵਾਕਫ ਨੇ ਇਹ ਨਹੀਂ ਦੱਸਿਆ ਵੀ ਇਹ ਸਾਡੇ ਪਿੰਡ ਦਾ ਜਾਂ ਸਾਡੇ ਇਲਾਕੇ ਦਾ ਇਹ ਫਲਾਣੇ ਪਰਿਵਾਰ ਦਾ ਬੱਚਾ। ਇਹਨਾਂ ਦੇ ਪਰਿਵਾਰਾਂ ਨੂੰ ਸਭ ਪਤਾ ਵੀ ਇਹ ਸਾਡੇ ਛੋਕਰਿਆਂ ਨੇ ਕੀ ਚੰਦ ਚਾੜੇ। ਇਹਨਾਂ ਨੂੰ ਆਪ ਚਾਹੀਦਾ ਸੀ ਕਿ ਆਪ ਸਾਹਮਣੇ ਆ ਕੇ ਦੁਨੀਆ ਦੇ ਸਾਹਮਣੇ ਆਪਦਾ ਗੁਨਾਹ ਇਕਬਾਲ ਕਰਦੇ। ਪ੍ਰਧਾਨ ਮੰਤਰੀ ਤੇ ਮੁਲਕ ਦੇ ਵੱਡੇ ਆਗੂ ਗੱਜ ਵੱਜ ਕੇ ਕਹਿ ਰਹੇ ਨੇ ਕਿ ਅਸੀਂ ਹੁਣ ਦੋਜੀਆਰ ਲਿਸਟਾਂ ਨਹੀਂ ਭੇਜਦੇ ਹੁੰਦੇ, ਅਸੀਂ ਤਾਂ ਐਂ ਕਰੀਦਾ। ਤੇ ਇਸ ਤਰੀਕੇ ਦੀ ਗੱਲ ਨਾਲ ਸਿੱਖਾਂ ਪ੍ਰਤੀ ਲੋਕ ਮਨਾਂ ਦੇ ਵਿੱਚ ਹਮਦਰਦੀ ਜਾਗੀ ਆ। ਜਦੋਂ ਇਹ ਬਾਹਰਲੇ ਮੁਲਕਾਂ ਤੱਕ ਦੁਨੀਆ ਭਰ ਦੇ ਵਿੱਚ ਕਿਤੇ ਵੀ ਸਿੱਖ ਨੂੰ ਮਾਰਨ ਮਰਾਉਣ ਦੀਆਂ ਸਕੀਮਾਂ ਘੜ ਸਕਦੇ ਆ, ਕਿ ਜਿਹੜੇ ਸਿੱਖ ਭਾਰਤ ਵਿੱਚ ਘੜੇ ਦੀ ਮੱਛੀ ਵਾਂਗੂ ਆ, ਉਹਨਾਂ ਨੂੰ ਤਾਂ ਜਦੋਂ ਮਰਜ਼ੀ ਮਾਰ ਸਕਦੇ ਆ। ਜਿਹੜੇ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਰੈਫਰੈਂਡਮ ਦੇ ਵਿੱਚ ਵੀ ਮੂਹਰੇ ਹੁੰਦੇ, ਜਿਹੜੇ ਸਿੱਖ ਖਾਲਿਸਤਾਨ ਦੇ ਝੰਡੇ ਚੱਕ ਕੇ ਅੰਬੈਸੀਆਂ ਦੇ ਮੂਹਰੇ ਪਹੁੰਚੇ ਹੁੰਦੇ, ਉਹਨਾਂ ਨੂੰ ਵੀ ਫਿਕਰ ਪਿਆ ਹੈ ਵੀ ਫਲਾਨਾ ਹਰਾਉਣਾ ਤੇ ਫਲਾਨਾ ਜਿਤਾਉਣਾ। ਚਲੋ ਭਾਈ, ਤੁਹਾਡੀ ਮਰਜ਼ੀ ਦੇ ਬੰਦੇ ਜਿਨ੍ਹਾਂ ਤੇ ਤੁਹਾਡੀ ਆਸ ਆ ਵੀ ਆਹ ਜਿੱਤਣਾ ਚਾਹੀਦਾ ਉਹ ਜਿੱਤ ਜਾਣਗੇ, ਫਿਰ ਤੁਸੀਂ ਕੀ ਕਰੋਗੇ? ਜਿਹੜੇ ਸਿੱਖਾਂ ਦੀ ਮਾਰ ਹੀ ਇੱਥੇ ਕਰਦਾ ਵੀ ਅਸੀਂ ਐਮਪੀ ਜਿਤਾਉਣਾ ਫਲਾਨਾ, ਉਹਨਾਂ ਨੂੰ ਕਿਹੜਾ ਖਾਲਿਸਤਾਨ ਚਾਹੀਦਾ ਜੀ? ਉਹਨਾਂ ਨੂੰ ਕਿਸੇ ਘੱਲੂ ਘਰੇ ਦੀ ਲੋੜ ਹੀ ਨਹੀਂ, ਫਿਕਰ ਹੀ ਨਹੀਂ। ਇਹਨਾਂ ਦੇ ਤਾਂ ਦਿਲ ਦਿਮਾਗ ਵਿੱਚ ਇੱਕੋ ਕੀੜਾ ਬਣਿਆ ਹੋਇਆ ਵਾ ਕਿ ਅਸੀਂ ਜਿੱਤ ਗਏ ਤੇ ਲਿਆਓ ਢੋਲ ਤੇ ਪਾਓ ਭੰਗੜੇ, ਬੱਲੇ ਬੱਲੇ ਹੁਲਾ ਹੁਲਾ। ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਤੇ ਗੱਲ ਛਿੜੂਗੀ, ਉਦੋਂ ਆ ਜਿਹੜੇ ਪੱਗਾਂ ਦਾੜੇ ਵਾਲੇ ਜਿਹੜੇ ਚੋਣਾਂ ਲੜ ਰਹੇ ਨੇ, ਇਹਨਾਂ ਸਾਰਿਆਂ ਦਾ ਰਿਕਾਰਡ ਦਿਖਾ ਕੇ ਭਾਰਤੀ ਨੁਮਾਇੰਦੇ ਕਹਿਣਗੇ ਯੂਐਨਓ ਦੇ ਵਿੱਚ, ਅਮਰੀਕਾ ਕੈਨੇਡਾ ਵਰਗੇ ਮੁਲਕਾਂ ਨੂੰ, ਇਹ ਕਿਹੜੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ? ਕੋਈ ਸਿੱਖਾਂ ਨੂੰ ਦੁੱਖ ਨਹੀਂ। ਆਹ ਦੇਖੋ, ਚੰਗੇ ਭਲੇ ਐਮਪੀ ਬਣਦੇ ਫਿਰਦੇ, ਚਾਹੇ ਉਹ ਸੰਤ ਭਿੰਡਰਾਂਵਾਲਾ ਦਾ ਨਾਂ ਲੈਣ ਜੀ, ਚਾਹੇ ਉਹ ਖਾਲਿਸਤਾਨ ਦਾ ਨਾਂ ਲੈਣ ਜੀ, ਚਾਹੇ ਉਹ ਜਿਹਦਾ ਮਰਜ਼ੀ ਨਾਂ ਲੈਣ, ਜਿਹੜੇ ਆਪਦੇ ਕਾਰਜਾਂ ਰਾਹੀਂ ਭਾਰਤ ਦਾ ਪੱਖ ਇੰਟਰਨੈਸ਼ਨਲ ਲੈਵਲ ਤੇ ਮਜ਼ਬੂਤ ਕਰਨ, ਸਿੱਖਾਂ ਦਾ ਕੇਸ ਕਮਜ਼ੋਰ ਕਰਨ, ਉਹਨਾਂ ਦੇ ਐਵੇਂ ਸੋਹਲੇ ਗਾਈ ਜਾਣੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ। ਜਥੇਦਾਰ ਭਾਈ ਹਰਦੀਪ ਸਿੰਘ ਨਿੱਜਰ ਦਾ ਇੱਕ ਹੋਰ ਕਾਤਲ ਜਿਹੜਾ ਉਹ ਗ੍ਰਿਫਤਾਰ ਹੋਇਆ। ਪਰ ਹੈਰਾਨੀ ਦੀ ਜਾਂ ਅਫਸੋਸ ਦੀ ਗੱਲ ਹੈ ਕਿ ਉਹਦੀ ਫੋਟੋ ਕੱਲ ਤੋਂ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀ ਆ, ਅੱਜ ਸਾਰੇ ਪੰਜਾਬ ਦੇ ਅਖਬਾਰਾਂ 'ਚ ਛਪੀ ਆ, ਪਰ ਅਜੇ ਤੱਕ ਪੰਜਾਬ ਦੇ ਕਿਸੇ ਪਿੰਡ ਦੇ ਲੋਕਾਂ ਨੇ, ਕਿਸੇ ਗਲੀ ਗਵਾਂਢ ਦੇ ਨੇ, ਕਿਸੇ ਹੋਰ ਜਾਣਕਾਰ ਨੇ, ਵਾਕਫ ਨੇ ਇਹ ਨਹੀਂ ਦੱਸਿਆ ਵੀ ਇਹ ਸਾਡੇ ਪਿੰਡ ਦਾ ਜਾਂ ਸਾਡੇ ਇਲਾਕੇ ਦਾ ਇਹ ਫਲਾਣੇ ਪਰਿਵਾਰ ਦਾ ਬੱਚਾ। ਹੁਣ ਇੱਕ ਪਾਸੇ ਤਾਂ ਜਥੇਦਾਰ ਹਰਦੀਪ ਸਿੰਘ ਨਿੱਜਰ ਆ, ਜਿਨ੍ਹਾਂ ਨੇ ਆਪਦਾ ਸਾਰਾ ਜੀਵਨ ਜਿਹੜਾ ਕੌਮ ਲਈ, ਪੰਥ ਲਈ ਕੁਰਬਾਨ ਕੀਤਾ। ਦੂਜੇ ਪਾਸੇ ਇਹ ਛੋਕਰ ਵਾਧਾ ਜਿਹਨੇ ਇੰਡੀਅਨ ਸਟੇਟ ਦੇ ਹੱਥ ਚੋਕੇ ਬਣ ਕੇ ਸਾਡੀ ਕੌਮ ਦਾ ਹੀਰੋ, ਸਾਡਾ ਨਾਇਕ ਜਿਹੜਾ, ਉਹਨੂੰ ਸ਼ਹੀਦ ਕੀਤਾ। ਤੇ ਇਹਨਾਂ ਪਰਿਵਾਰਾਂ ਨੂੰ ਜਾਂ ਇਹਨਾਂ ਛੋਕਰਿਆਂ ਦੇ ਜਿਹੜੇ ਹਮਾਇਤੀ ਹੈ, ਜਿਹੜੇ ਇੰਡੀਅਨ ਟੈਰੋਰਿਸਟਾਂ ਦੇ ਲਈ ਦੜ ਵੱਟ ਕੇ ਬੈਠੇ ਆ, ਇਹ ਵੀ ਇੱਕ ਤਰੀਕੇ ਨਾਲ ਗੁਨਾਹਗਾਰ ਨੇ। ਹੋਣਾ ਤਾਂ ਇਹ ਚਾਹੀਦਾ ਹੈ ਕਿ ਸਾਰੀ ਦੁਨੀਆ ਨੂੰ ਗੱਜ ਵੱਜ ਕੇ ਦੱਸਿਆ ਜਾਵੇ ਕਿ ਇਹ ਬੰਦੇ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ। ਤੇ ਜਿੰਨਾ ਕੁ ਪਿਛਲੇ ਸਾਲ ਤੋਂ ਇਸ ਮਸਲੇ ਉੱਤੇ ਪੰਥ ਦਾ, ਕੌਮ ਦਾ ਦਰਦ ਸੰਗਤ ਦੇ ਰਾਹੀਂ ਸਾਹਮਣੇ ਆ ਰਿਹਾ, ਇਹਨਾਂ ਨੂੰ ਤਾਂ ਆਪ ਚਾਹੀਦਾ ਸੀਗਾ, ਇਹਨਾਂ ਦੇ ਪਰਿਵਾਰਾਂ ਨੂੰ ਸਭ ਪਤਾ ਵੀ ਇਹ ਸਾਡੇ ਛੋਕਰਿਆਂ ਨੇ ਕੀ ਚੰਦ ਚਾੜੇ। ਇਹਨਾਂ ਨੂੰ ਆਪ ਚਾਹੀਦਾ ਸੀ ਕਿ ਆਪ ਸਾਹਮਣੇ ਆ ਕੇ ਦੁਨੀਆ ਦੇ ਸਾਹਮਣੇ ਆਪਦਾ ਗੁਨਾਹ ਇਕਬਾਲ ਕਰਦੇ। ਜੇ ਇਹਨਾਂ ਨੇ ਇੰਨਾ ਹੀ ਸਹੀ ਕੰਮ ਕੀਤਾ ਹੈ ਆਪਦੇ ਨਜ਼ਰ 'ਚ ਵੀ ਅਸੀਂ ਤਾਂ ਜੀ ਜੋ ਕੀਤਾ ਸਹੀ ਕੀਤਾ, ਤਾਂ ਚੇਤੇ ਕਰੋ ਸਾਡੀ ਸਿੱਖ ਕੌਮ ਦਾ ਜੋ ਅਸਲ ਸਿਧਾਂਤ ਆ,
ਖਾਲਸਾ ਪੰਥ ਦੀ ਜੋ ਰੀਤ ਆ 1978 ਤੋਂ ਚੱਲੇ ਸੰਘਰਸ਼ ਵਿੱਚ ਸਿੰਘਾਂ ਨੇ ਜ਼ਿੰਮੇਵਾਰੀਆਂ ਲਈਆਂ। ਇਹ ਭਾਈ ਅਸੀਂ ਐਸ ਬੰਦੇ ਨੂੰ ਐਸ ਗੱਲ ਕਰਕੇ ਸੋਧਾ ਲਾਇਆ। ਇਹਨਾਂ ਵਿੱਚ ਨਾ ਤਾਂ ਉਹ ਜੁਰਤ ਵਾ, ਉਲਟਾ ਹੁਣ ਪੂਛ ਜਿਹੜੀ ਆ ਉਹ ਚੱਡਿਆਂ 'ਚ ਲਈ ਹੋਈ ਆ ਤੇ ਲੁਕਦੇ ਫਿਰਦੇ ਤੇ ਆਪਦੇ ਹਮੈਤੀਆਂ ਤੋਂ, ਇੰਡੀਅਨ ਸਟੇਟ ਸਿਸਟਮ ਤੋਂ ਜਿਹੜੀ ਸਰਪ੍ਰਸਤੀ ਭਾਲਦੇ ਆ ਉਹ ਕਿਤੋਂ ਹੁਣ ਮਿਲਦੀ ਨਹੀਂ। ਇਸ ਕਰਕੇ ਹੁਣ ਸੋਚਦੇ ਆ ਵੀ ਸ਼ਾਇਦ ਅਸੀਂ ਬਚ ਜਾਵਾਂਗੇ, ਪਰ ਜਿਹੜੀ ਕਰਤੂਤ ਕਰ ਬੈਠੇ ਆ, ਜਿਹੜਾ ਗੁਨਾਹ ਕਰ ਬੈਠੇ ਆ, ਉਹ ਇਹਨਾਂ ਨੂੰ ਲੈ ਬੈਠੂਗਾ। ਔਰ ਇਹਨਾਂ ਦੀਆਂ ਪੁਸ਼ਤਾਂ ਜਿਹੜੀਆਂ ਨੇ, ਇਹਨਾਂ ਦੇ ਜਿਹੜੇ ਆਉਣ ਵਾਲੇ ਖਾਨਦਾਨ ਨੇ, ਉਹਦੇ ਵਿੱਚ ਵੀ ਇਹਨਾਂ ਦੀ ਗਦਾਰੀ ਦਾ ਜਿਹੜਾ ਇਤਿਹਾਸ ਆ ਉਹ ਸਦਾ ਲਈ ਦਰਜ ਹੋ ਗਿਆ। ਇਹ ਕੋਈ ਨਾ ਸਿੱਖ ਨੇ, ਨਾ ਇਹ ਪੰਜਾਬੀ ਨੇ, ਇਹ ਇੰਡੀਅਨ ਟੈਰੋਰਿਸਟ ਨੇ। ਇੰਡੀਅਨ ਸਟੇਟ ਸਿਸਟਮ ਦੇ ਉਕਸਾਏ ਤੇ ਉਹਦੇ ਸੁਪਾਰੀ ਲੈ ਕੇ ਇਹਨਾਂ ਨੇ ਇਹ ਕਰਤੂਤ ਕੀਤੀ। ਬਾਕੀ ਅਜੇ ਇਹਨਾਂ ਦੀ ਸਾਰੀ ਜਿਹੜੀ ਹਕੀਕਤ ਆ ਆਉਣ ਵਾਲੇ ਦਿਨਾਂ 'ਚ ਨੰਗੀ ਹੋਣੀ ਆ। ਪਰ ਬੜਾ ਦੁੱਖ ਲੱਗਦਾ ਜਦੋਂ ਜਿਹੜੇ ਇਹਨਾਂ ਨੂੰ ਜਾਣਦੇ ਆ ਉਹ ਦੱਸਦੇ ਨਹੀਂ ਹੈਗੇ, ਦੜ ਵੱਟ ਕੇ ਬਹਿ ਜਾਂਦੇ ਆ। ਅਜੇ ਤਾਂ ਹੋਰ ਜਿਹੜਾ ਇਹਨਾਂ ਦਾ ਸਾਰਾ ਲੁੰਗ ਲਾਣਾ ਉਹ ਫੜਿਆ ਜਾਣਾ। ਤੇ ਇਹ ਜਿਹੜੀ ਸਾਜ਼ਿਸ਼ ਆ ਇੰਟਰਨੈਸ਼ਨਲ ਲੈਵਲ ਦੀ, ਕਿਉਂਕਿ ਜਦੋਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਹੋਈ ਆ, ਉਹਦੇ ਵਿੱਚ ਨਿਖਲ ਗੁਪਤੇ ਨੇ ਜਿਵੇਂ ਫੜਾਂ ਮਾਰੀਆਂ ਕਿ ਤੁਸੀਂ ਚੱਕੀ ਚੱਲੋ ਕੰਮ, ਕੈਨੇਡਾ ਦੇ ਵਿੱਚ ਹੀ 3-4 ਸਿੰਘ ਜਿਹੜੇ ਨੇ, ਸਿੱਖ ਜਿਹੜੇ ਨੇ ਉਹ ਹੋਰ ਮਰਵਾਉਣੇ ਆ ਤੇ ਨਿੱਜਰ ਦਾ ਕੰਮ ਅੱਜ ਹੋ ਗਿਆ ਤੇ ਬਾਕੀ ਵੀ ਮਤਲਬ ਖਿੱਚੀ ਚੱਲੋ ਕੰਮ। ਤੇ ਉਹ ਸਾਰੀ ਜਿਹੜੀ ਸਾਜ਼ਿਸ਼ ਆ ਉਹ ਬੇਨਕਾਬ ਹੋ ਕੇ ਰਹਿਣੀ। ਤੇ ਇਹਦੇ ਨਾਲ ਹੀ ਸਾਰੇ ਸੰਸਾਰ ਨੂੰ ਹੁਣ ਪਤਾ ਲੱਗ ਗਿਆ ਕਿ ਭਾਈ ਜੇ ਇੰਡੀਅਨ ਸਟੇਟ ਸਿਸਟਮ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਤੱਕ ਬੇਖੌਫ ਹੋ ਕੇ ਸਿੱਖਾਂ ਨੂੰ ਕਤਲ ਕਰਦਾ ਫਿਰਦਾ ਤੇ ਪ੍ਰਧਾਨ ਮੰਤਰੀ ਤੇ ਮੁਲਕ ਦੇ ਵੱਡੇ ਆਗੂ ਗੱਜ ਵੱਜ ਕੇ ਕਹਿ ਰਹੇ ਨੇ ਕਿ ਅਸੀਂ ਤਾਂ ਏਦਾਂ ਹੀ ਕਰਦੇ ਹੁੰਦੇ ਹਾਂ, ਅਸੀਂ ਤਾਂ ਘਰ 'ਚ ਘੁਸਪੈਠ, ਅਸੀਂ ਤਾਂ ਘਰ ਮੇ ਘੁਸ ਕੇ ਮਾਰੇਂਗੇ। ਕਹਿੰਦੇ ਆ ਜੀ ਕਿ ਅਸੀਂ ਹੁਣ ਡਾਜੀਅਰ ਲਿਸਟਾਂ ਲੁਸਟਾਂ ਨਹੀਂ ਭੇਜਦੇ ਹੁੰਦੇ, ਅਸੀਂ ਤਾਂ ਐਂ ਕਰੀਦਾ। ਤੇ ਇਸ ਤਰੀਕੇ ਦੀ ਗੱਲ ਨਾਲ ਸਿੱਖਾਂ ਪ੍ਰਤੀ ਲੋਕ ਮਨਾਂ ਦੇ ਵਿੱਚ ਹਮਦਰਦੀ ਜਾਗੀ ਆ। ਲੋਕਾਂ ਦੇ, ਦੁਨੀਆ ਭਰ ਦੇ ਮੁਲਕਾਂ ਦੇ ਇਹ ਗੱਲ ਧਿਆਨ ਵਿੱਚ ਆਈ ਆ ਕਿ ਜਿਹੜੇ ਸਿੱਖ ਭਾਰਤ ਵਿੱਚ ਘੜੇ ਦੀ ਮੱਛੀ ਵਾਂਗੂ ਆ, ਉਹਨਾਂ ਨੂੰ ਤਾਂ ਜਦੋਂ ਮਰਜ਼ੀ ਮਾਰ ਸਕਦੇ ਆ। ਇਹ ਜਦੋਂ ਇਹ ਬਾਹਰਲੇ ਮੁਲਕਾਂ ਤੱਕ, ਦੁਨੀਆ ਭਰ ਦੇ ਵਿੱਚ ਕਿਤੇ ਵੀ ਸਿੱਖ ਨੂੰ ਮਾਰਨ ਮਰਾਉਣ ਦੀਆਂ ਸਕੀਮਾਂ ਘੜ ਸਕਦੇ ਆ, ਤਾਂ ਜਿਹੜੇ ਸਿੱਖ ਇਹਨਾਂ ਦੇ ਇਸੇ ਕਰਕੇ 1984 ਦੇ ਵਿੱਚ 72 ਘੰਟੇ ਦੀ ਖੁੱਲ੍ਹ ਦੇਤੀ ਕਿ ਜਿੱਥੇ ਵੀ ਕੋਈ ਸਿੱਖ ਮਿਲਦਾ ਮਾਰ ਦਿਓ। ਤੇ ਇਸ ਸਾਰੀ ਗੱਲ ਦੇ ਵਿੱਚ ਉਦੋਂ ਸਾਡੀ ਕੌਮ ਦਾ ਜਿਵੇਂ ਘਾਣ ਹੋਇਆ, ਜਿਵੇਂ ਕਤਲੇਆਮ ਹੋਇਆ, ਕਹਿੰਦੇ ਜੀ ਮੁਆਵਜ਼ਾ ਲੈ ਲਓ। ਫਿਰ ਉਦੋਂ ਬਾਅਦ ਵਿੱਚ ਜਿਹੜੇ ਸਿੱਖ ਇਸ ਕਤਲੇਆਮ ਦੇ ਖਿਲਾਫ ਮੈਦਾਨ ਵਿੱਚ ਆਏ, ਉਹਨਾਂ ਨੂੰ ਕਹਿੰਦੇ ਜੀ ਇਹ ਟੈਰੋਰਿਸਟ ਨੇ, ਅੱਤਵਾਦੀ ਨੇ, ਇਹ ਤਾਂ ਜੀ ਪਾਕਿਸਤਾਨ ਨੇ ਫਸਾਤੇ, ਇਹ ਤਾਂ ਜੀ ਫਲਾਣੇ ਨੇ ਫਸਾਤੇ। ਉਹਨਾਂ ਦੇ ਪਰਿਵਾਰਾਂ ਸਮੇਤ ਮਸਾਂ 5000, 4 ਤੋਂ 5000 ਦੇ ਵਿਚਾਲੇ ਨੌਜਵਾਨ ਸੀ, ਜਿੱਤੋਂ ਇਹ ਬਰਦਾਸ਼ਤ ਨਹੀਂ ਹੋਇਆ ਤੇ ਉਹ ਕੌਮ ਦੀ ਲੜਾਈ ਲਈ ਮੈਦਾਨ ਵਿੱਚ ਆ ਗਏ ਵੀ ਇਹਦੇ ਨਾਲੋਂ ਤਾਂ ਸਾਨੂੰ ਅੱਡ ਹੀ ਕਰ ਦਿਓ, ਖਾਲਿਸਤਾਨ ਦੇ ਦਿਓ। ਜੇਕਰ ਤੁਸੀਂ ਸਾਡੇ ਉੱਤੇ ਇੰਨਾ ਹੀ ਬੁਰਾ ਸੋਚਦੇ ਹੋ, ਸਾਡੇ ਧਰਮ ਸਥਾਨ ਸੁਰੱਖਿਅਤ ਨਹੀਂ, ਸਾਡੇ ਲੋਕ ਸੁਰੱਖਿਅਤ ਨਹੀਂ, ਸਾਡੀ ਧਰਤੀ ਨੂੰ ਬੰਜਰ ਬਣਾ ਰਹੇ ਹੋ। ਤੇ ਜੇ ਉਹ 4-5 ਹਜ਼ਾਰ ਨੌਜਵਾਨ ਆਇਆ ਤਾਂ ਉਹਨਾਂ ਦੇ ਬਹਾਨੇ ਇਹਨਾਂ ਨੇ 50-60 ਹਜ਼ਾਰ ਲੱਖ ਬੰਦਾ ਸਾਡਾ ਵੈਸੇ ਹੀ ਮਾਰ ਸਕੇ। ਅੱਜ ਉਹ ਮਾਹੌਲ ਨਹੀਂ। ਅੱਜ ਦੁਨੀਆ ਭਰ ਦੇ ਲੋਕ ਸਾਡੇ ਲਈ ਹਾਂ ਦਾ ਨਾਰਾ ਮਾਰ ਰਹੇ ਨੇ, ਪਰ ਇੰਡੀਅਨ ਸਟੇਟ ਸਿਸਟਮ ਆਪਦੇ ਖਰੀਦੇ ਹੋਏ ਬੰਦਿਆਂ ਰਾਹੀਂ, ਜਿਹੜੇ ਵਿਕੇ ਹੋਏ ਬੰਦੇ ਆ, ਉਹਨਾਂ ਰਾਹੀਆਂ ਕਰਤੂਤਾਂ ਕਰਦਾ। ਜਿਵੇਂ ਜਥੇਦਾਰ ਨਿੱਜਰ ਦਾ ਕਤਲ ਕਰਾਇਆ, ਇਵੇਂ ਹੀ ਕੌਮ ਦੇ ਸਿਧਾਂਤ ਨੂੰ ਹਰਾਉਣ ਲਈ ਬੜਾ ਕੁਛ ਕੀਤਾ ਜਾ ਰਿਹਾ। ਇਸ ਮੌਕੇ ਆ ਪਿੱਛੇ ਜੇ ਇੱਕ ਕਿਤਾਬ ਆਈ GVS ਸਿੱਧੂ ਦੀ, ਖਾਲਿਸਤਾਨ ਦੀ ਸਾਜ਼ਿਸ਼। ਇੱਕ ਸਾਬਕਾ ਰਾਜਦੂਤ ਆ KC ਸਿੰਘ, ਕਈ ਮੁਲਕਾਂ 'ਚ ਅੰਬੈਸਡਰ ਰਿਹਾ, ਹੁਣ ਉਹਦੀ ਕਿਤਾਬ ਆ ਰਹੀ ਹੈ ਖਾਲਿਸਤਾਨ ਦੇ ਉੱਤੇ। ਇਹ ਕਿਤਾਬਾਂ ਕਿਉਂ ਲਿਖਵਾਈਆਂ ਜਾ ਰਹੀਆਂ ਨੇ? ਬਹੁਤ ਸਾਰੇ ਬੰਦਿਆਂ ਦੇ ਰਾਹੀਂ ਇਹ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਜੀ ਕੈਨੇਡਾ, ਅਮਰੀਕਾ ਵਰਗੇ ਮੁਲਕ ਐਵੇਂ ਹੀ ਪੰਪ ਦੇਈ ਜਾਂਦੇ ਆ, ਸਿੱਖ ਤਾਂ ਭਾਰਤ ਵਿੱਚ ਜੁੱਤੀਆਂ ਖਾ ਕੇ ਗੁਲਾਮ ਰਹਿ ਕੇ ਰਾਜੀ ਨੇ। ਸਿੱਖ ਤਾਂ ਇਸ ਮੁਲਕ ਦੇ ਵਿੱਚ
ਆਹ ਦੇਖੋ ਕਿੱਡੇ ਕਿੱਡੇ ਅੰਬੈਸਡਰ, ਕਿੱਡੇ ਕਿੱਡੇ ਵੱਡੇ ਵੱਡੇ ਜਿਹੜੇ ਨਾਮਵਰ ਬੰਦੇ ਆ, ਉਹ ਕਹਿੰਦੇ ਆ ਜੀ ਖਾਲਿਸਤਾਨ ਰੱਦ ਵਾ। ਸੋ ਇਸ ਮਾਹੌਲ ਦੇ ਵਿੱਚ ਕਿਤਾਬਾਂ ਰਾਹੀਂ, ਉਹਨਾਂ ਲੋਕਾਂ ਰਾਹੀਂ ਜਿਨ੍ਹਾਂ ਨੇ ਪਹਿਲਾਂ ਹੀ ਆਪਦੀ ਜ਼ਮੀਰ ਜਿਹੜੀ ਆ ਉਹ ਭਾਰਤੀ ਸਿਸਟਮ ਦੇ ਹਵਾਲੇ ਕੀਤੀ ਹੋਈ ਆ, ਉਹਨਾਂ ਰਾਹੀਂ ਇਹ ਮਾਹੌਲ ਸਿਰਜਣ ਦਾ ਯਤਨ ਹੋ ਰਿਹਾ ਤਾਂ ਕਿ ਦੁਨੀਆ ਦੇ ਵਿੱਚ ਜਿਵੇਂ ਹੁਣ ਆਹ ਵੋਟਾਂ ਨੇ, ਇਲੈਕਸ਼ਨਾਂ ਨੇ, ਇਲੈਕਸ਼ਨਾਂ ਦੇ ਇਸ ਦੌਰ ਵਿੱਚ ਆਪਾਂ ਸੋਚੋ ਵੀ ਜਦੋਂ 1 ਜੂਨ ਨੂੰ ਵੋਟਾਂ ਪੈਣੀਆਂ ਤੇ ਕਹਿੰਦੇ ਆ ਵੀ 4 ਜੂਨ ਨੂੰ ਰਿਜ਼ਲਟ ਆਉਣਾ। ਕਈ ਰਿਜ਼ਲਟ ਵੈਸੇ ਲਮਕ ਜਾਂਦੇ ਹੁੰਦੇ ਆ ਗਿਣਤੀ ਗੁਣਤੀ ਕਰਦਿਆਂ ਨੂੰ, ਤੇ ਵੈਸੇ EVM ਰਾਹੀਂ ਪਹਿਲਾਂ ਗਿਣੀਆਂ ਪਈਆਂ ਹੁੰਦੀਆਂ ਨੇ। ਮਤਲਬ ਵੱਧ ਤੋਂ ਵੱਧ 5 ਤਰੀਕ ਤੱਕ ਗੱਲ ਚਲੀ ਜਾਊ ਕਿਸੇ ਸੀਟ ਦੀ। ਜੇਕਰ ਇੰਡੀਅਨ ਸਟੇਟ ਸਿਸਟਮ ਨੇ ਸਿੱਖਾਂ ਦਾ ਖਾਲਿਸਤਾਨ ਦੇ ਸੰਘਰਸ਼ ਦਾ ਜਲੂਸ ਕੱਢਣਾ ਹੋਵੇ ਤਾਂ ਕਰਨਗੇ ਕੀ? ਇਹ 4 ਤਰੀਕ ਨੂੰ 5 ਤਰੀਕ ਨੂੰ ਕਹਿਣਗੇ ਜੀ ਇਹ ਸਾਰੇ ਬਸ ਪੰਥਕ ਬੰਦੇ ਜਿੱਤ ਗਏ ਜੀ ਪੰਜਾਬ 'ਚ, ਦੇਖੋ ਉਹਨਾਂ ਦੇ ਹੱਥ 'ਚ ਆ। ਤੇ ਜਦੋਂ ਇਸ ਮੌਕੇ ਸਾਡੀ ਕੌਮ ਦੇ ਵਿੱਚ ਜਿਹੜੀ ਬਿਮਾਰੀ ਪਈ ਹੋਈ ਆ, ਉਹ ਤਾਂ ਅਸੀਂ ਲੈਣਾ ਖਾਲਿਸਤਾਨ। ਤੇ ਵੈਸੇ ਹਰੇਕ ਨੂੰ ਇਹ ਆ ਕਿ ਜੀ ਵੋਟਾਂ 'ਚ ਫਲਾਨਾ ਜਿਤਾਉਣਾ, ਫਲਾਨਾ ਹਰਾਉਣਾ। ਜਿਹੜੇ ਪਹਿਲਾਂ ਜਿੱਤੇ ਆ ਉਹਨਾਂ ਨੇ ਕੀ ਫਨੂੰ ਖੋਹਤਾ ਬਈ ਜਿਹੜਾ ਨਵੇਂ ਜਿੱਤ ਕੇ ਕੋਈ ਨੰਨਰ ਲਾ ਦੇਣਗੇ। ਇਹ ਗੱਲ ਜੇ ਆਪਾਂ ਨੂੰ ਅਜੇ ਤੱਕ ਜੁੱਤੀਆਂ ਖਾ ਕੇ ਅਕਲ ਨਹੀਂ ਆਈ, ਸਾਨੂੰ ਕਹਿੰਦੇ ਆ ਜੀ ਇਹਨਾਂ ਨੂੰ ਤਾਂ ਸਮਝ ਘੱਟ ਵਾ, ਇਹ ਤਾਂ ਜੀ ਸਿੱਖਾਂ ਨੂੰ ਬੜਾ ਜਮਹੂਰੀਅਤ ਦੇ ਵਿੱਚ ਹੱਕ ਮਿਲਿਆ ਹੋਇਆ ਜੀ, ਬੋਲਣ ਦੀ ਆਜ਼ਾਦੀ, ਪਾਰਲੀਮੈਂਟ ਦੇ ਵਿੱਚ ਖੜ ਕੇ ਗੱਲ ਕਰਨ ਦੀ ਆਜ਼ਾਦੀ। ਇਹ ਜੀ ਖਾਲਿਸਤਾਨੀ ਤਾਂ ਇਹ ਸਾਡੇ ਕੋਲੋਂ ਉਹ ਹੱਕ ਖਤਮ ਕਰਾ ਦੇਣਗੇ। ਇਸ ਕਰਕੇ ਕਹਿੰਦੇ ਇਹਨਾਂ ਦੀ ਨਾ ਸੁਣੋ। ਤੇ ਅਸੀਂ ਬੜੇ ਸਿਆਣੇ ਆ, ਕਹਿੰਦੇ ਅਸੀਂ ਤਾਂ ਜੀ ਭਾਰਤੀ ਲੋਕਤੰਤਰ ਵਿੱਚ ਡੈਮੋਕ੍ਰੇਸੀ ਦੇ ਰਾਹੀਂ ਇਹ ਮਸਲਾ ਹੱਲ ਹੋ ਜਾਣਾ ਜੀ, ਕੋਈ ਚੱਕਰ ਹੀ ਨਹੀਂ। ਇਹ ਜਿਹੜੇ ਸਿਆਣੇ ਘਾਉਂਦੇ ਅੱਜ ਤੱਕ ਜਿਹੜੇ ਵੋਟਾਂ 'ਚ ਭਾਰਤੀ ਸਿਸਟਮ ਦੇ ਇਲੈਕਟ੍ਰੀਕਲ ਸਿਸਟਮ ਦੇ ਵਿੱਚ ਇਲੈਕਟ੍ਰੋਨਿਕਸ ਜਿਹੜਾ ਵੋਟਤੰਤਰ ਹੈ 'ਚ ਯਕੀਨ ਰੱਖਦੇ ਆ, ਇਹ ਇੰਨੇ ਸਿਆਣੇ ਆ ਵੀ ਹੁਣ ਤੱਕ ਇਹਨਾਂ ਨੇ ਕੋਈ ਚੱਜ ਹਾਲ ਦਾ ਬੰਦਾ ਪਿਛਲੇ 70 ਸਾਲਾਂ 'ਚ ਚੁਣਿਆ ਕੋਈ ਹੈਗਾ ਜਿਹਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਇਹਨਾਂ ਦੇ ਮਸਲੇ ਹੱਲ ਕਰਾਤੇ ਹੋਣ? ਜਾਂ ਚਲੋ ਇੱਕ ਗਾਹਾਂ ਵਾਲੀ ਗੱਲ ਆ, ਸਰਦਾਰ ਕਪੂਰ ਸਿੰਘ ਦੀ ਗੱਲ ਮੈਂ ਅਕਸਰ ਕਰਦਾ ਹੁੰਦਾ ਵੀ ਉਹਦਾ ਨਾਲ ਸਿਆਣਾ ਤਾਂ ਕੋਈ ਨਹੀਂ ਨਾ। ਉਹ ਉੱਥੇ ਬੋਲ ਬਾਲ ਕੇ ਆ ਗਿਆ, ਉਹ ਹੱਸਦੇ ਸੀ ਸਾਰੇ ਵੀ ਜਿੰਨਾ ਟਾਈਮ ਬੋਲਿਆ ਸਰਦਾਰ ਜੀ 2 ਘੰਟੇ ਹੋਰ ਲਾ ਲਓ, ਕਰਨੀ ਅਸੀਂ ਆਪਦੀ ਮਰਜ਼ੀ ਆ। ਦੁਰਫਟੇ ਮੂੰਹ ਸਾਡੇ ਧਰਕਾਰ ਆ ਸਾਡੀ ਬੁੱਧੀ ਤੇ, ਜੇ ਇਹੋ ਜਿਹੇ ਸਿਸਟਮ 'ਚ ਯਕੀਨ ਰੱਖਦੇ ਆ ਜਿਹੜਾ ਕਹਿੰਦਾ ਤੁਹਾਡੀ ਸੁਣਨੀ ਨਹੀਂ। ਇੱਕ ਪਾਸੇ ਇਸ ਮੁਲਕ ਦੇ ਹਾਕਮ ਲੀਡਰ ਗਾਂਧੀ ਤੇ ਨਹਿਰੂ ਵਰਗੇ 1947 ਤੋਂ ਪਹਿਲਾਂ ਸੌਂਹਾਂ ਕਰਨਾ ਕਸਮ ਖਾਂਦੇ ਹੁੰਦੇ ਸੀ ਅਖੀਰੀ ਭਾਰਤ ਵਿੱਚ ਕੋਈ ਕਾਨੂੰਨ, ਕੋਈ ਸੰਵਿਧਾਨ ਉਹਨਾਂ ਟਾਈਮ ਲਾਗੂ ਹੀ ਨਹੀਂ ਹੋਊਗਾ ਜਿੰਨਾ ਟਾਈਮ ਉਹ ਸਿੱਖ ਨਹੀਂ ਮੰਨਦੇ। ਤੇ ਅੱਜ ਕਹਿੰਦੇ ਤੁਸੀਂ ਜੋ ਮਰਜ਼ੀ ਭਗਾਈ ਮਾਰੀ ਜਾਓ, ਚੱਲਣੀ ਤਾਂ ਸਾਡੀ। ਅਸੀਂ ਦੇਖਾਂਗੇ ਕਿ ਚੰਡੀਗੜ੍ਹ ਪੰਜਾਬ ਦਾ ਕਿ ਹਰਿਆਣੇ ਦਾ। ਅਸੀਂ ਦੱਸਾਂਗੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕਿਹਦੇ ਕੋਲੇ ਰਹਿਣ। ਅਸੀਂ ਦੱਸਾਂਗੇ ਕਿ ਪੰਜਾਬ ਦੇ ਲੋਕਾਂ ਦੀ ਬੋਲੀ ਕਿਹੜੀ ਹੈ। ਅਸੀਂ ਦੱਸਾਂਗੇ ਕਿ ਪੰਜਾਬ ਨੇ ਕੀ ਖਾਣਾ, ਕੀ ਪਹਿਨਣਾ, ਸਿੱਖਾਂ ਦਾ ਦੋਸਤ ਕੌਣ ਆ, ਸਿੱਖਾਂ ਦਾ ਦੁਸ਼ਮਣ ਕੌਣ ਆ, ਸਿੱਖਾਂ ਨੇ ਕਿਹਨੂੰ ਮਾਲਕ ਮੰਨਣਾ, ਕਿਹਨੂੰ ਹਾਕਮ ਮੰਨਣਾ। ਹੱਦ ਹੋਈ ਪਈ ਆ। ਸਿੱਖਾਂ ਦੇ ਲੀਡਰ ਵੀ ਅਗਲੇ ਉਭਾਰਦੇ ਆ ਟੈਲੀਵਿਜ਼ਨ ਦੇ ਰਾਹੀਂ, ਫਿਲਮਾਂ ਦੇ ਰਾਹੀਂ, ਸਿੱਖਾਂ ਦੀ ਬੁੱਧੀ ਨੂੰ ਕੈਪਚਰ ਕਰਕੇ, ਕਾਬੂ ਕਰਕੇ, ਆਪਦੇ ਮਗਰ ਲਾ ਕੇ ਕਹਿੰਦੇ ਵੀ ਆਹ ਤੁਹਾਡਾ ਲੀਡਰ ਹੋ, ਐਸ ਨੂੰ ਮੰਨ। ਹੁਣ ਵੋਟਾਂ ਆ ਗਈਆਂ, ਵੋਟਾਂ ਦਾ ਰਿਜ਼ਲਟ ਆਊ 4 ਜਾਂ 5 ਤਰੀਕ ਨੂੰ, ਤੇ ਸਾਰੇ ਸੰਸਾਰ ਦੇ ਵਿੱਚ ਸਾਡੇ ਭਾਈਚਾਰੇ ਨੂੰ ਪੂਰਾ ਬੁਖਾਰ ਚੜਿਆ ਹੋਇਆ। ਜਿਹੜੇ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਰੈਫਰੈਂਡਮ ਦੇ ਵਿੱਚ ਵੀ ਮੂਹਰੇ ਹੁੰਦੇ, ਜਿਹੜੇ ਸਿੱਖ ਖਾਲਿਸਤਾਨ ਦੇ ਝੰਡੇ ਚੱਕ ਕੇ ਅੰਬੈਸੀਆਂ ਦੇ ਮੂਹਰੇ ਪਹੁੰਚੇ ਹੁੰਦੇ, ਉਹਨਾਂ ਨੂੰ ਵੀ ਫਿਕਰ ਪਿਆ ਹੈ ਵੀ ਫਲਾਨਾ ਹਰਾਉਣਾ ਤੇ ਫਲਾਨਾ ਜਿਤਾਉਣਾ। ਚਲੋ ਭਾਈ ਤੁਹਾਡੀ ਮਰਜ਼ੀ ਦੇ ਬੰਦੇ ਜਿਨ੍ਹਾਂ ਤੇ ਤੁਹਾਡੀ ਆਸ ਆ ਵੀ ਆਹ ਜਿੱਤਣਾ ਚਾਹੀਦਾ ਉਹ ਜਿੱਤ ਜਾਣਗੇ। ਫਿਰ ਤੁਸੀਂ ਕੀ ਕਰੋਗੇ? ਇਹ ਤੁਸੀਂ ਭੂਤ ਭੰਗੜਾ ਪਾਓਗੇ। ਜਦੋਂ 4 ਤੇ 5 ਤਰੀਕ ਨੂੰ ਰਿਜ਼ਲਟ ਆਉਣਗੇ, ਥਾਂ ਥਾਂ ਦੇ ਉੱਤੇ ਖੁਸ਼ੀਆਂ ਮਨਾਓਗੇ। ਜਦੋਂ ਜਿੱਤਦੇ ਆ ਲੋਕ ਇਹੀ ਕੁਝ ਕਰਦੇ ਆ ਨਾ। ਤੇ ਟੀਵੀ ਮੀਡੀਆ, ਇੰਡੀਅਨ ਸਟੇਟ ਸਿਸਟਮ ਸਾਰੇ ਸੰਸਾਰ ਨੂੰ ਦੱਸੋ ਕਿ ਆਹ ਨੇ ਸਿੱਖ। ਹੈ ਕੋਈ ਇਹਨਾਂ ਨੂੰ ਵੀ ਸਾਡਾ 1984 ਚ ਇਹਨਾਂ ਦਿਨਾਂ ਦੇ ਵਿੱਚ ਅਕਾਲ ਤਖ਼ਤ ਢਾਹਤਾ ਸੀ, ਸਾਡੀ ਕੌਮ ਦਾ ਕਤਲੇਆਮ ਹੋਇਆ ਸੀ, ਸਾਡੀ ਨਸਲ ਕੁਸ਼ੀ ਹੋਈ ਸੀ, ਸਾਨੂੰ ਖਾਲਿਸਤਾਨ ਚਾਹੀਦਾ।
ਇਹ ਤਾਂ ਚਾਂਬੜਾ ਪੋਦੇ ਫਿਰਦੇ ਵੀ ਸਾਡਾ ਫਲਾਨਾ ਬੰਦਾ ਜਿੱਤ ਗਿਆ, MP ਬਣ ਗਿਆ। ਜਿਹੜੇ ਸਿੱਖਾਂ ਦੀ ਮਾਰ ਹੀ ਇੱਥੇ ਕਰਾ ਵੀ ਅਸੀਂ MP ਜਿਤਾਉਣਾ ਫਲਾਨਾ, ਉਹਨਾਂ ਨੂੰ ਕਿਹੜਾ ਖਾਲਸਤਾਨ ਚਾਹੀਦਾ ਜੀ? ਉਹਨਾਂ ਨੂੰ ਤਾਂ ਕਿਸੇ ਘੱਲੂ ਘਰੇ ਦੀ ਲੋੜ ਹੀ ਨਹੀਂ, ਫਿਕਰ ਹੀ ਨਹੀਂ। ਇਹਨਾਂ ਦੇ ਤਾਂ ਦਿਲ ਦਿਮਾਗ ਵਿੱਚ ਇੱਕੋ ਕੀੜਾ ਬੜਿਆ ਹੋਇਆ ਵਾ ਕਿ ਅਸੀਂ ਜਿੱਤ ਗਏ ਤੇ ਲਿਆਓ ਢੋਲ ਤੇ ਪਾਓ ਭੰਗੜੇ, ਬੱਲੇ ਬੱਲੇ, ਹੁਲਾ ਹੁਲਾ। ਆਹ ਜਿਹੜਾ ਸਾਡਾ ਪੜ੍ਹਿਆ ਲਿਖਿਆ ਦਾ, ਜਿਹੜੇ ਜ਼ਿਆਦਾ ਸਿਆਣੇ ਆ ਉਹਨਾਂ ਦਾ ਦਿਮਾਗ ਆ। ਸਾਡੇ ਵਰਗੇ ਖਾਲਿਸਤਾਨੀ ਸੋਚ ਵਾਲੇ ਜਿਨ੍ਹਾਂ ਨੂੰ ਕਹਿੰਦੇ ਆ ਜੀ ਇਹਨਾਂ ਨੂੰ ਤਾਂ ਅਕਲ ਨਹੀਂ ਹੈਗੀ, ਤਾਂ ਬਾਈਕਾਟ ਕਰਕੇ ਬਹਿ ਜਾਂਦੇ ਆ। ਹੁਣ ਮੈਂ ਇੱਕ ਗੱਲ ਸਹਿਜ ਸੁਭਾਅ ਪੁੱਛਦਾ, 1985 ਚ ਬਾਬਾ ਜੋਗਿੰਦਰ ਸਿੰਘ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਪਿਤਾ ਜੀ ਸੀ, ਉਹਨਾਂ ਨੇ ਬਾਈਕਾਟ ਕੀਤਾ, ਨਾਲ ਫੈਡਰੇਸ਼ਨ ਨੇ ਬਾਈਕਾਟ ਕੀਤਾ। ਉਹੀ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸੀ, ਜਿਸ ਸੰਯੁਕਤ ਅਕਾਲੀ ਦਲ ਦਾ ਪ੍ਰਧਾਨ ਬਾਅਦ ਚ ਸਰਦਾਰ ਸਿਮਰਜੀਤ ਸਿੰਘ ਮਾਨ ਬਣੇ। 1985 ਚ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਪਿਤਾ ਜੀ ਨੇ, ਸੰਯੁਕਤ ਅਕਾਲੀ ਦਲ ਨੇ ਤੇ ਫੈਡਰੇਸ਼ਨ ਨੇ ਬਾਈਕਾਟ ਕੀਤਾ, ਅੱਜ ਤੱਕ ਕਿਸੇ ਨੇ ਉਹਨਾਂ ਨੂੰ ਐਸੀ ਤੈਸੀ ਗੱਲ ਨਹੀਂ ਕਹੀ। ਕਿਉਂ? ਭਿੰਡਰਾਂ ਵਾਲੇ ਦੇ ਪਿਤਾ ਸੀ, ਅਗਲੇ ਪੰਗਾ ਲੈਣਾ ਸੌਖਾ ਕਿਤੇ, ਔਖਾ ਹੋ ਜੂ। ਫੇਰ ਆ ਗਿਆ 1999, ਉਸ ਟਾਈਮ ਵੀ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਨੇ 1985 ਵਾਂਗੂ ਹੀ ਸਾਰੀਆਂ ਖਾਲਿਸਤਾਨੀ ਖਾੜਕੂ ਜਥੇਬੰਦੀਆਂ ਨੇ ਚੋਣਾਂ ਦਾ ਬਾਈਕਾਟ ਦਾ ਸੱਦਾ ਦਿੱਤਾ। ਹਰੇਕ ਖਾੜਕੂ ਜਥੇਬੰਦੀ ਦੀ ਸਟੇਟਮੈਂਟ ਆਈ ਤੇ ਉਸ ਮੌਕੇ ਕੀ ਹੋਇਆ, 13 ਵਿੱਚੋਂ ਬਹੁਤ ਸਾਰੀਆਂ ਸੀਟਾਂ, 8-9 ਸੀਟਾਂ ਜਿਹੜੀਆਂ ਸੀਗੀਆਂ ਲੋਕ ਸਭਾ ਦੀਆਂ, ਉਹ ਜਿੱਤ ਲਈ। ਫੇਰ ਆਇਆ 1991 ਵਾਲਾ ਦੌਰ। 91 ਵਾਲੇ ਦੌਰ ਵਿੱਚ ਜੁਝਾਰੂ ਲਹਿਰ ਨੇ ਬਾਈਕਾਟ ਕਰ, ਜਦੋਂ ਉਹ ਬਾਈਕਾਟ ਕੀਤਾ, ਉਹਨੂੰ ਲੈ ਕੇ ਹੁਣ ਤੱਕ ਪਿੱਟੀ ਜਾਂਦੇ ਆ ਕਿ ਸਾਡੀ ਸਰਕਾਰ ਨਹੀਂ ਬਣੀ ਜੀ। ਹੁਣ ਸ਼ੁਕਰ ਨਹੀਂ ਕਰਦੇ ਵੀ ਜਿਹੜਾ ਕੁਛ ਬਿਆੰਤੇ ਬੁੱਚੜ ਨੂੰ ਮੁੱਖ ਮੰਤਰੀ ਬਣਾ ਕੇ ਕੀਤਾ, ਉਹੀ ਉਹਨਾਂ ਨੇ ਕਿਸੇ ਨੂੰ ਹੋਰ ਨੂੰ ਬਿਠਾ ਕੇ ਕਰਨਾ ਸੀ। ਇੱਥੇ ਇੱਕ ਬਹੁਤ ਹੀ ਰਿਸਪੈਕਟਡ ਸਤਿਕਾਰਯੋਗ ਸਾਬਕਾ ਮੈਂਬਰ ਪਾਰਲੀਮੈਂਟ ਸਾਹਿਬ ਉਹ ਆਏ ਮੇਰੇ ਕੋਲੇ, ਉਹਨਾਂ ਨੇ ਕਿਹਾ ਕਿ ਉਦੋਂ 1991 ਦੇ ਵਿੱਚ ਵੋਟਾਂ ਦੇ ਦੌਰ ਵਿੱਚ ਇੱਕ ਬਹੁਤ ਸਤਿਕਾਰਤ ਸ਼ਖਸੀਅਤ ਜਿਹੜੀ ਖਾਲਿਸਤਾਨੀ ਅੰਬਰ ਦਾ ਬੜਾ ਵੱਡਾ ਨਾਂ ਹੈ, ਉਹ ਕਹਿੰਦਾ ਆਏ ਤੇ ਕਹਿੰਦੇ ਵੀ ਆਪਾਂ ਇਲੈਕਸ਼ਨਾਂ ਲੜੀਏ। ਕਹਿੰਦਾ ਮੈਂ ਕਿਹਾ ਜੀ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਇੱਕ ਇਹੋ ਜਿਹਾ ਮੁੱਖ ਮੰਤਰੀ, ਇੱਕ ਇਹੋ ਜਿਹੀ ਸਰਕਾਰ ਚਾਹੀਦੀ ਆ ਜਿਹਦੇ ਸਿਰ ਦੇ ਉੱਤੇ ਉਹ ਪੰਜਾਬ ਦੇ ਵਿੱਚ ਆ ਮੁੰਡਿਆਂ ਦਾ ਘਾਣ ਕਰ ਆ ਸਕਣ। ਕਹਿੰਦਾ ਮੈਂ ਤਾਂ ਉਹਨੂੰ ਬੜਾ ਸਲੀਕੇ ਨਾਲ ਦੱਸਾਂ, ਉਹ ਸਿੱਧਾ ਹੀ ਠਾਹ ਦੇਣੇ। ਕਹਿੰਦਾ ਜੀ ਤਾਂ ਫਿਰ ਕਰਨਾ ਪੈਣਾ, ਮੁੰਡੇ ਤਾਂ ਮਾਰਨੇ ਪੈਣਗੇ। ਕਹਿੰਦਾ ਮੈਂ ਪਿੱਟਾਂ ਵੀ ਇਸ ਯੋਧੇ ਨੂੰ, ਇਸ ਖਾਲਿਸਤਾਨੀ ਲੀਡਰ ਨੂੰ ਆ ਸਾਰੇ ਸਾਡੇ ਜੁਝਾਰੂ ਜਰਨੈਲ ਕਹਿੰਦੇ ਆ ਵੀ ਸਾਡਾ ਬੜਾ ਖਾਸਮ ਖਾਸ। ਹੁਣ ਸੋਚੋ ਵੀ ਇਹੋ ਜਿਹੇ ਬੰਦੇ ਸੀ। ਚਲੋ ਮੈਂ ਇੱਕ ਗੱਲ ਨੂੰ ਨੇੜੇ ਕਰਦਾ, ਅੱਜ ਕੱਲ ਇੱਕ ਪ੍ਰੋ ਪੰਜਾਬ TV ਚੈਨਲ ਦੇ ਉੱਤੇ ਯਾਦਵਿੰਦਰ ਕਰਫਿਊ ਨਾਮ ਦੇ ਪੱਤਰਕਾਰ ਨੇ ਸਰਦਾਰ ਰਾਜਦੇਵ ਸਿੰਘ ਖਾਲਸਾ ਦੀ ਇੰਟਰਵਿਊ ਕੀਤੀ, ਸੁਣਿਓ ਸਾਰੇ। ਤੇ ਮੈਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦਾ ਤਾਂ ਧੰਨਵਾਦ ਕਰਦਾ ਹੀ ਹਾਂ, ਪਰ ਮੈਂ ਯਾਦਵਿੰਦਰ ਕਰਫਿਊ ਦਾ ਵੀ ਧੰਨਵਾਦ ਕਰਦਾ। ਬੇਨਤੀ ਮੈਂ ਇਹ ਕਰਨੀ ਚਾਹੁੰਦਾ ਵੀ ਜਿੰਨੇ ਬੰਦੇ ਉਦੋਂ ਚੋਣ ਲੜਨ ਵਿੱਚ ਸਰਗਰਮ ਸੀ, ਬਹੁਤੇ ਜ਼ਿਆਦਾ ਚਾਹੁੰਦੇ ਆ, ਉਹਨਾਂ ਸਾਰਿਆਂ ਦੀਆਂ ਇੰਟਰਵਿਊਆਂ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਅੱਜ ਕੱਲ੍ਹ ਦੇ ਮਾਹੌਲ ਵਿੱਚ। ਐਡਵੋਕੇਟ ਰਾਜਦੇਵ ਸਿੰਘ ਖਾਲਸਾ ਆਪਦੇ ਉਸ ਇੰਟਰਵਿਊ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਠੋਕ ਵਜਾ ਕੇ ਇਹ ਕਹਿੰਦੇ ਆ ਕਿ ਮੇਰਾ ਭਾਰਤੀ ਸੰਵਿਧਾਨ 'ਚ 100% ਯਕੀਨ। ਦੂਜੀ ਉਹ ਗੱਲ ਇਹ ਫਰਮਾਉਂਦੇ ਹੈ ਕਿ ਜੀ ਖਾਲਿਸਤਾਨ ਬਾਰੇ ਮੈਂ ਖਾਮੋਸ਼, ਮੈਂ ਇਹਦੇ ਬਾਰੇ ਕੁਛ ਨਹੀਂ ਕਹਿੰਦਾ। ਤੀਜੀ ਗੱਲ ਉਹ ਕਹਿੰਦੇ ਆ ਵੀ ਜਿਹੜਾ ਹਥਿਆਰਬੰਦ ਸਿੱਖ ਸੰਘਰਸ਼ ਸੀ, ਖਾੜਕੂ ਜਦੋਜਹਿਦ, ਜੁਝਾਰੂ ਜਥੇਬੰਦੀਆਂ, ਇਹ ਬਿਲਕੁਲ ਹੀ ਗਲਤ ਕੰਮ ਸੀ। ਇਹਨੇ ਸਾਨੂੰ ਕੱਖ ਨਹੀਂ ਦਿੱਤਾ, ਇਹਦੇ ਖਿਲਾਫ ਉਹ ਪੂਰਾ ਰੱਜ ਕੇ ਆਪਦੀ ਪੜਾਸ ਕਰ ਦਿੰਦੇ। ਹੁਣ ਗੱਲ ਇਹ ਹੈ ਕਿ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਉਹਨਾਂ ਲੋਕ ਸਭਾ ਚੋਣਾਂ ਵਿੱਚ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ ਜਿਹੜੀਆਂ 1999 ਚ ਹੋਈਆਂ ਸੀ, ਤੇ ਉਹ ਸਾਰਾ ਮਾਹੌਲ, ਉਹ ਸਾਰਾ ਨੈਰੇਟਿਵ ਜਿਹਦੇ ਵਿੱਚ ਇਹ ਲੋਕ ਜਿੱਤੇ ਸੀ, ਉਹ ਉਹਨਾਂ ਖਾਲਿਸਤਾਨੀ ਜੁਝਾਰੂਆਂ ਦੀ ਕਮਾਈ ਸੀ ਜਿਨ੍ਹਾਂ ਨੇ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਜੰਗ ਛੇੜੀ ਹੋਈ ਸੀ। ਸਰਦਾਰ ਹਰਦੀਪ ਸਿੰਘ ਡਿਬਡਿਬਾ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਰੋਡੇ ਦੇ
ਪੀਏ ਰਹੇ ਨੇ, ਉਹਨਾਂ ਦੀ ਇੱਕ ਕਿਤਾਬ ਬੜੀ ਚਰਚਾ 'ਚ ਰਹੀ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਨੁਕਤਾ ਲਿਖਿਆ ਕਿ 1999 ਦੀਆਂ ਲੋਕ ਸਭਾ ਚੋਣਾਂ ਮੌਕੇ ਤਰਨਤਾਰਨ ਹਲਕਾ, ਜਿਹੜਾ ਅੱਜ ਖਡੂਰ ਸਾਹਿਬ ਆ, ਜਿੱਥੇ ਅੱਜ ਕੱਲ੍ਹ ਭਾਈ ਅਮਰਤਪਾਲ ਸਿੰਘ ਚੋਣ ਲੜ ਰਹੇ, ਉਸ ਇਲਾਕੇ ਦੇ ਸਰਪੰਚਾਂ ਕੋਲੇ, ਪੰਚਾਇਤਾਂ ਕੋਲੇ ਭਿੰਡਰਾਂਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ ਦੇ ਮੁਖੀ ਬਾਬਾ ਗੋਬਿੰਦ ਸਿੰਘ ਮਾਨੋ ਚਾਹਲ ਦੀ ਚਿੱਠੀ ਪਹੁੰਚ ਗਈ ਕਿ ਸਰਪੰਚ ਸਾਹਿਬ, ਤੁਹਾਡੇ ਪਿੰਡ ਦੇ ਵਿੱਚ ਇੰਨੀ ਵੋਟ ਆ ਤੇ ਵੋਟਾਂ ਵਾਲੇ ਦਿਨ ਸਾਰੀ ਦੀ ਸਾਰੀ ਪੋਲ ਹੋਣੀ ਚਾਹੀਦੀ ਆ, ਤੇ ਪੋਲ ਵੀ ਮਾਨ ਸਾਹਿਬ ਨੂੰ ਹੋਣੀ ਚਾਹੀਦੀ। ਇਸ ਤਰੀਕੇ ਨਾਲ ਮਾਨ ਸਾਹਿਬ ਫਿਰ ਰਿਕਾਰਡ ਤੋੜ ਵੋਟਾਂ ਨਾਲ ਜੇਤੂ ਹੋ ਕੇ ਲੋਕ ਸਭਾ ਮੈਂਬਰ ਬਣ। ਵੋਟ ਕਿਹਨੇ ਪਵਾਈ? ਹਥਿਆਰਬੰਦ ਸਿੱਖ ਸੰਘਰਸ਼ ਦੇ ਬਾਬਾ ਬੋੜ ਵਜੋਂ ਜਾਣੇ ਜਾਂਦੇ ਬਾਬਾ ਮਾਨੋ ਚਾਹਲ। ਇਵੇਂ ਹੀ ਪੰਜਾਬ ਦੇ ਅੱਡ-ਅੱਡ ਖਿੱਤਿਆਂ ਦੇ ਵਿੱਚ ਜਿਹੜੀ ਵੋਟ ਆ ਉਹ ਕਿਉਂ ਪਈ, ਸਾਰੇ ਜਾਣਦੇ ਆ ਕਿ ਉਦੋਂ ਪਹਿਲਾਂ ਇਹਨਾਂ ਵਿੱਚੋਂ ਬਹੁਤੇ ਬੰਦਿਆਂ ਦਾ ਕੋਈ ਐਡਾ ਕੱਦ ਨਹੀਂ ਸੀ, ਲੋਕਾਂ ਨੂੰ ਲੱਗਦਾ ਨਹੀਂ ਸੀਗਾ। ਪਰ ਖਾੜਕੂ ਜੱਦੋ ਜਹਿਦ ਨਾਲ ਸੰਬੰਧਿਤ ਸਿੰਘਾਂ ਨੇ ਮਾਹੌਲ ਬਣਾਇਆ। ਜਿਨ੍ਹਾਂ ਲੋਕਾਂ ਤੇ ਜ਼ੁਲਮ ਹੋਇਆ ਸੀ, ਰਾਜੀਵ, ਰੇ ਤੇ ਰਬੈਰੋ, ਬਰਨਾਲਾ, ਬਲਵੰਤ ਤੇ ਰਾਮੂਵਾਲੀਆ, ਇਹਨਾਂ ਸਾਰਿਆਂ ਨੇ ਰਲ ਕੇ ਜਿਹੜਾ ਮਾਹੌਲ ਬਣਾਇਆ ਹੋਇਆ ਸੀ, ਬਲਵੰਤ ਫਿੱਡੂ, ਬਲਵੰਤ ਰਾਮੂਵਾਲੀਆ, ਸਰਜੀਤ ਸਿੰਘ ਬਰਨਾਲਾ, ਰਾਜੀਵ ਗਾਂਧੀ ਨੇ, ਸਿਧਾਰਥ ਸ਼ੰਕਰ ਰੇ ਨੇ ਤੇ ਰਬੈਰੋ ਨੇ, ਇਹਨਾਂ ਨੇ ਜੋ ਜ਼ਬਰ ਜ਼ੁਲਮ ਪੰਜਾਬ 'ਚ 1985 ਚ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਕੀਤਾ ਹੈ, ਉਹਦੇ ਖਿਲਾਫ ਸਿੱਖ ਜਗਤ ਦੇ ਮਨਾਂ 'ਚ ਬਹੁਤ ਰੋਸ। ਆਏ ਦਿਨ ਸਿੱਖ ਨੌਜਵਾਨ ਹਥਿਆਰਬੰਦ ਸੰਘਰਸ਼ ਵੱਲ ਆ ਰਹੇ ਸੀ। ਉਹ ਸਾਰੇ ਦਾ ਇੱਕ ਮੌਕਾ ਲੋਕਾਂ ਨੂੰ ਲੱਗਿਆ ਕਿ ਆਪਾਂ ਦਿਖਾਉਣਾ ਵੀ ਅਸੀਂ ਬੜੇ ਗੁੱਸੇ 'ਚ, ਅਸੀਂ ਆਪਦੀ ਭਾਵਨਾ ਦਿਖਾਉਣ ਦਾ ਇਹ ਤਰੀਕਾ ਹੈ ਕਿ ਚਲੋ ਵੋਟਾਂ 'ਚ ਹਰਾਓ। ਉਹ ਵੋਟ ਖਾੜਕੂਆਂ ਦੀ ਵੋਟ ਸੀ। ਜਿਹੜੀ ਖਾੜਕੂ ਲਹਿਰ ਨੇ ਇਹ ਰਾਜਦੇਵ ਸਿੰਘ ਖਾਲਸਾ ਤੇ ਹੋਰ ਸਾਰੇ ਜਿਤਾਏ, ਉਸ ਹਥਿਆਰਬੰਦ ਸੰਘਰਸ਼ ਦੇ ਬਾਰੇ ਅੱਜ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਕਹਿੰਦੇ ਆ ਉਹ ਤਾਂ ਬੜੀ ਮਾੜੀ ਚੀਜ਼ ਸੀ। ਦੂਜੀ ਗੱਲ, ਇਹ ਜਿਹੜੇ ਵੋਟਾਂ ਪਵਾ ਰਹੇ ਸੀ ਬਾਬਾ ਮਾਨੋ ਚਾਹਲ ਸਮੇਤ ਸਾਰੇ, ਇਹਨਾਂ ਦਾ ਤਾਂ ਭਾਰਤੀ ਸੰਵਿਧਾਨ ਵਿੱਚ ਯਕੀਨ ਹੀ ਕੋਈ ਨਹੀਂ ਸੀ। ਇਹ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਉਹਨਾਂ ਸਾਰਿਆਂ ਦੇ ਨੁਮਾਇੰਦੇ ਆ ਜਿਹੜੇ 1991 ਦੀਆਂ ਵੋਟਾਂ ਜਾਂ 92 ਦੀਆਂ ਵੋਟਾਂ 'ਚ MLA ਬਣਨ ਨੂੰ ਫਿਰਦੇ ਸੀ। ਉਹ ਕਹਿੰਦੇ ਸਾਡਾ ਤਾਂ ਭਾਰਤੀ ਸੰਵਿਧਾਨ 'ਚ ਗੋਡੇ ਗੋਡੇ ਯਕੀਨ। ਤੀਜਾ ਇਹ ਖਾਲਿਸਤਾਨ ਬਾਰੇ ਉਹ ਕਹਿੰਦੇ ਅਸੀਂ ਖਾਮੋਸ਼ ਹਾਂ। ਹੁਣ ਸੋਚੋ ਜਰਾ, ਇਹ ਸਾਰੇ ਦੇ ਸਾਰੇ ਆਗੂ ਚਾਹੁੰਦੇ ਤਾਂ ਇਹ ਹੈ 1991-92 'ਚ ਕਿ ਖਾੜਕੂ ਸਾਨੂੰ ਕੁਛ ਨਾ ਕਹਿਣ, ਸਾਨੂੰ ਵੋਟਾਂ ਪਵਾ ਦੇਣ ਤੇ 1999 ਵਾਂਗ 89 ਵਾਂਗ 91 ਵਿੱਚ ਵੀ ਸਾਡੀ ਸਰਕਾਰ ਬਣਵਾ ਦੇਣ। ਇਹਨਾਂ ਦੀ ਜਿਹੜੇ ਕਹਿੰਦੇ ਆ ਕਿ ਖਾਲਿਸਤਾਨ ਬਾਰੇ ਸਾਨੂੰ ਕੱਖ ਨਾ ਪੁੱਛੋ, ਖਾੜਕੂ ਲਹਿਰ ਗਲਤ ਵਾ ਤੇ ਭਾਰਤੀ ਸੰਵਿਧਾਨ 'ਚ ਸਾਡਾ ਯਕੀਨ। ਤਿੰਨੇ ਗੱਲਾਂ ਉਹ ਨੇ ਜਿਹੜੀਆਂ ਉਹਨਾਂ ਜੁਝਾਰੂਆਂ ਦੇ ਹਿੱਤਾਂ ਦੇ ਬਿਲਕੁਲ ਉਲਟ ਨੇ। ਤੇ ਕੋਈ ਕਮਲਾ ਜਿਹੜਾ ਆਪਦੇ ਹਿੱਤਾਂ ਦੀਆਂ ਜੜ੍ਹਾਂ ਵੱਢੇ। ਅੱਜ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਇਹ ਇੰਟਰਵਿਊ ਦੇ ਕੇ ਸਾਡੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ। ਮੈਂ ਬੇਨਤੀ ਕਰਦਾ ਕਿ ਸਾਰੇ ਪੱਤਰਕਾਰ ਉਸ ਮੌਕੇ ਦੇ ਇਹਨਾਂ ਸਾਰੇ ਆਗੂਆਂ ਨੂੰ ਮਿਲਣ ਤੇ ਪੁੱਛਣ ਕਿ 1991 ਦੇ ਵਿੱਚ ਜਦੋਂ ਤੁਸੀਂ ਇਹ ਮੰਗ ਕਰ ਰਹੇ ਸੀ ਕਿ ਖਾੜਕੂ ਜਿਹੜੇ ਨੇ ਉਹ ਪਾਸੇ ਹਟ ਜਾਣ ਤੇ ਸਾਨੂੰ ਚੋਣਾਂ ਜਿਤਾਉਣ, ਉਦੋਂ ਤੁਹਾਡੇ ਆਹੀ ਵਿਚਾਰ ਸੀ ਜਿਹੜੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੇ। ਕੋਈ ਬਿਰਲਾ ਹੀ ਨਿਕਲੂ ਜਿਹੜਾ ਕਹੂਗਾ ਮੈਂ ਹਥਿਆਰਬੰਦ ਸਿੱਖ ਸੰਘਰਸ਼ ਵਾਲਿਆਂ ਦੀ ਕਦਰ ਕਰਦਾ, ਮੈਂ ਭਾਰਤੀ ਸੰਵਿਧਾਨ ਦੇ ਵਿੱਚ ਕੋਈ ਯਕੀਨ ਨਹੀਂ ਰੱਖਦਾ ਤੇ ਮੈਂ ਖਾਲਿਸਤਾਨ ਦਾ ਮਦਈ। ਇਹ ਗੱਲ ਕਹਿਣ ਵਾਲਾ ਕੋਈ ਬਿਰਲਾ ਹੀ ਟੱਕਰੂ, ਬਾਕੀ ਸਾਰੇ ਦੇ ਸਾਰੇ ਉਹੀ ਨੇ। ਗੱਲ ਇੰਨੀ ਕਵਾ ਵੀ ਇਹ ਲੌਂਗੋਵਾਲ ਦਲ, ਬਰਨਾਲਾ ਦਲ, ਟੌੜਾ ਦਲ, ਬਾਦਲ ਦਲ, ਇਹ ਉਹਨਾਂ ਤੋਂ ਇੱਕ ਸਟੈਪ ਮਗਰ ਸੀ। ਉਹਨਾਂ ਦਾ ਦਾਅ ਲੱਗ ਗਿਆ, ਉਹਨਾਂ ਦਾ ਆਪਾਂ ਕੋਝ ਦੇਖ ਚੁੱਕੇ ਸੀ, ਇਹਨਾਂ ਦਾ ਦੇਖਣ ਵਾਲਾ ਅਜੇ ਬਚਿਆ ਹੋਇਆ ਸੀ। ਉਹ ਇਹ ਸਾਰੇ ਦੇ ਸਾਰੇ ਵੀ ਜਿਵੇਂ ਬਾਦਲ ਦਲ ਵਾਲੇ ਖਾਲਿਸਤਾਨ ਦੇ ਵੀ ਖਿਲਾਫ ਨੇ, ਜੁਝਾਰੂ ਲਹਿਰ ਦੇ ਵੀ ਖਿਲਾਫ ਨੇ ਤੇ ਭਾਰਤੀ ਸੰਵਿਧਾਨ 'ਚ ਵੀ ਯਕੀਨ ਰੱਖਦੇ ਆ। ਇਹਨਾਂ ਤੋਂ ਵਿੱਚ ਫਰਕ ਕੀ ਆ? ਫਿਰ
फर्क सिर्फ इन्ना गा भी ये संत भिंडरां वालियां दी धिर चों ये बंदे सारे दे सारे ये कहण वाले ने बड़ा इन्हां दिनां दे विच किताबां लिखियां जा रहीआं, तकरीरां झाड़ियां जा रहीआं, सानू घेर घेर के मतां दित्तियां जा रहीआं ने कि संत भिंडरां वालियां ने कोई खालिस्तान दी जंग थोड़ी लड़ी। उन्हां दा निशाना तां धर्म युद्ध मोर्चे दौरान आनंदपुर दा मता सी। ये जिहड़ी गल है ये कह के साडे कोलों खालिस्तान छुडवाउण दी जिद बड़ी बैठे। हुण कईयां नूं तां ये गल अपील करदी है, वो कहंदे आ भी जे संत भिंडरां वालियां ने वाकई ही खालिस्तान की गल नहीं कीती, आनंदपुर दा मता, डीसेंट्रलाइजेशन, सैल्फ डिटरमिनेशन, ते फिर आपां खालिस्तान छड्ड दिंदे। बड़े खुश हुंदे आ फिर ये भी असीं भिंडरां वाले दे संतां दे नाम लैके इन्हां नूं इस गल तों पछड़ा लिया जिहड़ी गल संत कहंदे सी कि जे दरबार साहिब ते हमला हो गया फिर निशाना खालिस्तान आ, फिर समझ लो खालिस्तान भी नहीं रखी। हुण ये सारे दे सारे लोग वो ने जिहड़े कहंदे आ कि असीं तां जी मिडल सिस्टम चीज़ां भालदे। देखो कमाल दी बात, ये सारे दे सारे जिहड़े चोणां चाणां दे टकभंज च फसदे आ, जिहड़े भारत माता की जय कहंदे आ ते संत भिंडरां वालियां दा नाम भी वरत लैंदे आ, खालिस्तान भी कह लेंदे आ, ये सारे दे सारे एक अखर वा जिहड़ा बड़ा हसीन आ, बड़ा खूबसूरत आ, बड़ा मासूम जिहा अखर, कंट्रोल्ड खालिस्तानी एक्टिविटी, यानी कि वो खालिस्तानी सरगर्मी, वो एक्टिविज्म जिहड़ी एक्टिविज्म भारत सरकार दी मंजूरी नाल कि तुसीं इन्ने क दायरे च भुड़की च भारतीय स्टेट सिस्टम कहता है कि जे तुसीं इत्थे तक आपदी गल करी पुरी जाओ, सानू जिहड़ी हार्मलैस एक्टिविज्म होवे जिहदे च कोई तुसीं स्टेट दा कोई नुकसान नहीं करदे, आपदी गल करी जाओ। हुण जिहड़ी इस तरीके दी कंट्रोल्ड खालिस्तानी एक्टिविज्म है ये चलाउण लई 1984 तो लगातार यतन हुए कि जिहड़ी हथियारबंद सिरां ते खप्पण बन के लड़न वालियां दी धैर वा ਉਹਨੂੰ कमजोर करने लई, ਉਹਦੇ निशाने ਨੂੰ ਖੋਰਾ ਲਾਉਣ ਲਈ ਉਹਦੇ ਪੈਰਲਲ ਇਹੋ ਜਿਹੇ ਬੰਦੇ, ਇਹੋ ਜਿਹੇ ਪਲੇਟਫਾਰਮ ਖੜੇ ਕਰੋ ਜਿਹੜੇ ਕਹਿਣਗੇ ਯਾਰ ਖਾੜਕੂ ਬਣਨ ਦੀ ਕੀ ਲੋੜ ਆ, ਇੱਥੇ ਸਰੀ ਜੁਰੀ ਜਾਂਦਾ, ਕੀ ਲੋੜ ਆ ਆਪਾਂ ਨੂੰ ਖਾੜਕੂ ਬਣਨ ਦੀ। ਆ ਦੇਖੋ ਖਾਲਿਸਤਾਨ ਵੀ ਕਹੀ ਜਾਂਦੇ ਆ, ਸੰਤ भिंडरां ਦੀ ਫੋਟੋ ਵੀ ਲਾਈ ਹੋਈ ਆ ਤੇ ਵੋਟਾਂ ਬਾਟਾਂ ਵੇਲੇ ਵੀ ਆਪਾਂ ਆਪਣਾ ਕੰਮ ਕਰੀ ਜਾਂਦੇ। ਇਸ ਤਰੀਕੇ ਨਾਲ बराबर पैरल बहुत सारे सेंटर ते शख्सियतां उभारियां गईयां, जिन्हां चों बहुते लोकां नूं बस यही पता कि भाई जसवीर सिंह रोडे है, उन्हां बारे मलोआ किशन धर ने किताब लिखती, पत्रकार मनिंदर सिंह ने किताब लिखती, अमृतसर के साबका DC सरबजीत सिंह ने किताब लिखती, होर बड़ियां ने लिखती, डॉक्टर संगत सिंह ने, बड़ियां दी किताबां। पर यह गल झूठी आ कि कल्ला भाई जसवीर सिंह रोडे ही पीस प्रोसैस जिन्हों शांति प्रक्रिया कहते हैं भी ਉਹਦੇ ਰਾਹੀਂ सिख हितां दे उल्ट ते भारत हितां दे हक विच चले बड़े लोग सी, पता सारिਆਂ ਨੂੰ ही है, पर आपां एडे झूठे पखंडी दंभी लोग कि आपां खाड़कू ते रानू, क्योंकि उन्हां दा स्पोक्स पर्सन कोई नहीं उनका, बुलारा कोई नहीं, खाड़कूआं दी बोली कौन बोले, मरना किसी ने। सोशल मीडिया उत्ते उन्हां दी सारां दी धी भैण इक कीती जाती है ना, जिहड़े खाड़कूआं दी जां खालिस्तानी संघर्ष दे जुझारू धिरां दी हमायत करदे आ। सौखा तरीका की आ भी जिहड़े जिहड़े लोग खाड़कू धिरां दे निशाने ते रहे ने उन्हां वल खड़ जाओ ते खाड़कूआं नूं गालां कड्ढो, नाले स्टेट खुश भी है तां खाड़कूआं नूं गालां कड्ढदे। पर असली कमाई जिहड़ी आ, असली जिहड़ी लड़ाई जिन्हां ने लड़ी आ, वो यही धिर खाड़कू ये हथियारबंद संघर्ष वाली धिर वा जिहड़ी, इन्हां ने वो माहौल बनाया कि भारतीय स्टेट नूं लग्गिया कि 1999 च वोटां कराओ, नवे बंदे लियाओ, आ जिहड़े MP बन के हुण मतां दिंदे फिरदे आ ना भी साडे मगर नहीं लगे खाड़कू। भाई तुहाडी तां प्रोडक्शन, तुहाडा जन्म, तुहाडी लोड़, तुहाडी होंद हस्ती इस करके आ क्योंकि खाड़कू धिरां नूं कमजोर करना सी ते तुहाडा उभार करना। इवें ही स्टेट नूं लोड़ पई, वो एक
ਚੋਲੇ ਦਮਾਲੇ ਵਾਲੇ ਨੀਲੀ ਪੱਗ ਵਾਲੇ ਮੁੱਖ ਮੰਤਰੀ ਦੀ ਬਰਨਾਲੇ ਵਾਂਗੂ ਲੋੜ 'ਚ 1991 'ਚ ਵੋਟਾਂ ਕਰਾਉਣ ਨੂੰ ਫਿਰਦੇ ਸੀ, ਪਰ ਨਹੀਂ ਗੱਲ ਬਣੀ। ਹੋਰ ਪਾਸੇ ਨੂੰ ਕਹਾਣੀ ਤੁਰ ਪਈ। ਅਖੀਰ ਇਹ ਜਿਹੜੇ ਚੋਣਾਂ ਲੜਦੇ ਸੀ, ਕਾਂਗਰਸ ਨੇ ਤਾਂ ਬਾਈਕਾਟ ਕੀਤਾ ਹੋਇਆ ਸੀ, ਇਹ ਡਟੇ ਰਹੇ ਵੀ ਜਿੰਨੇ ਮਰਜ਼ੀ ਮਾਰ ਦੋ, ਅਸੀਂ ਨਹੀਂ ਪਰਵਾਹ ਕਰਦੇ ਖਾੜਕੂਆਂ ਦੀ। ਕਿਹੜੇ ਖਾੜਕੂ, ਅਸੀਂ ਤਾਂ ਖੜ ਗਏ ਬਸ। ਇਹ ਉਹ 25 ਜਿੰਨੇ ਵੀ ਮਰੇ ਅੱਡਬਾ ਗੱਲ, ਪਰ ਇਹਨਾਂ ਦੀ ਚੰਗੀ ਸੀਪ ਲਾਈ ਉਹਨੇ ਦਿੱਲੀ ਦਰਬਾਰ ਨੇ, ਜਿਹਦੇ ਭਰੋਸੇ ਤੁਸੀਂ ਸੋਚੋ 1991 ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ 22 ਜੂਨ ਨੂੰ ਰੱਦ ਹੋਈਆਂ, ਜਿਹੜੀਆਂ ਵੋਟਾਂ ਵਾਲੇ ਦਿਨਾਂ ਦੇ ਵਿੱਚ ਇੰਡੀਅਨ ਸਟੇਟ ਸਿਸਟਮ ਅਤੇ ਚੋਣਾਂ ਲੜ ਰਹੇ ਇਹ ਸਿੱਖ ਸੇਮ ਪੇਜ ਤੇ ਸੀ, ਦੋਨਾਂ ਦੇ ਨਿਸ਼ਾਨੇ ਤੇ। ਦੋਨਾਂ ਨੂੰ ਮਾੜਾ ਕੌਣ ਲੱਗਦਾ ਸੀ? ਖਾੜਕੂ। ਵੀ ਇਹ ਸਾਨੂੰ ਵੋਟਾਂ ਨਹੀਂ ਕਰ ਦਿੰਦੇ। ਚਲੋ ਇਹਨਾਂ ਦੀ ਪਿੱਠ 'ਚ ਛੁਰਾ ਮਾਰਿਆ ਦਿੱਲੀ ਵਾਲਿਆਂ ਨੇ ਐਨ ਲਾਸਟ ਮਿੰਟ ਦੇ ਉੱਤੇ। 24 ਘੰਟੇ ਦੇ ਵਿੱਚ ਵੋਟਾਂ ਜੋ ਹੋਣ ਵਾਲੀਆਂ ਸੀ, ਇਲੈਕਸ਼ਨਾਂ ਰੱਦ ਕਰਤੀਆਂ। ਫੇਰ ਇਹ ਭੱਜੇ ਦੂਜੇ ਪਾਸੇ ਨੂੰ ਵੀ ਅਸੀਂ ਤਾਂ ਪੰਥ ਵਿੱਚ ਪੂਰੀ ਤਰ੍ਹਾਂ ਗਵਾਈ ਲਈ, ਅਸੀਂ ਤਾਂ ਦਿੱਲੀ ਵਾਲਿਆਂ ਦੀ ਚਾਲ ਵਿੱਚ ਫਸ ਗਏ। ਫੇਰ ਅਨੰਦਪੁਰ ਸਾਹਿਬ ਇੱਕ ਬਹੁਤ ਵੱਡਾ ਇਕੱਠ ਹੋਇਆ, ਜਿੱਥੇ ਸਿੱਖ ਨੁਮਾਇੰਦਿਆਂ ਦੀ ਇੱਕ ਬੜੀ ਹੰਗਾਮੀ ਤੇ ਬੜੀ ਭਖਵੀਂ ਇਕੱਤਰਤਾ ਹੋਈ, ਜਿੱਥੇ ਇਹਨਾਂ ਨੇ ਇਹ ਨਿਸ਼ਚਾ ਕਰ ਲਿਆ ਕਿ ਖਾੜਕੂ ਕਹਿਣ ਚਾਹੇ ਨਾ ਕਹਿਣ, ਹੁਣ ਆਪਾਂ ਜਦੋਂ ਵੀ ਇੰਡੀਅਨ ਸਟੇਟ ਸਿਸਟਮ ਵੱਲੋਂ ਵੋਟਾਂ ਦਾ ਐਲਾਨ ਕੀਤਾ ਜਾਊਗਾ, ਆਪਾਂ ਉਦੋਂ ਨਾਲ ਦੀ ਨਾਲ ਹੀ ਬਾਈਕਾਟ ਕਰਦੇ। ਇਹ ਫੈਸਲਾ 1991 ਵਾਲੀਆਂ ਉਹਨਾਂ ਇਲੈਕਸ਼ਨਾਂ ਤੋਂ ਬਾਅਦ ਵਿੱਚ ਹੋਏ ਇਕੱਠ ਵਿੱਚ ਹੋਇਆ ਸੀ, ਜਿਹੜੀਆਂ ਇਲੈਕਸ਼ਨਾਂ ਇਹਨਾਂ ਨੇ ਗੱਡ ਕੇ ਲੜੀਆਂ ਤੇ ਖਾੜਕੂਆਂ ਦੀ ਕੋਈ ਪਰਵਾਹ ਨਹੀਂ ਸੀ ਕੀਤੀ। ਜਿਹੜੇ ਅੱਜ ਖਾੜਕੂਆਂ ਨੂੰ ਗਾਲਾਂ ਕੱਢਦੇ, ਖਾੜਕੂਆਂ ਦੇ ਆਖੇ ਲਾ ਕੇ ਤਾਂ ਤੁਸੀਂ ਇਲੈਕਸ਼ਨਾਂ ਲੜੀਆਂ, ਖਾੜਕੂਆਂ ਨੂੰ ਤਾਂ ਚੜਾਇਆ ਵੀ ਅਸੀਂ ਲੜਾਂਗੇ, ਤੇ ਖਾੜਕੂਆਂ ਨੂੰ ਕਾਹਨੂੰ ਦੋਸ਼ ਦਿੰਦੇ ਹੋ ਭਾਈ? ਇਹਨਾਂ ਨੇ ਵੋਟਾਂ ਨਹੀਂ, ਤੁਸੀਂ ਤਾਂ ਆਪਦਾ ਫੈਸਲਾ ਆਪਦੇ ਹਿਸਾਬ ਨਾਲ ਕੀਤਾ ਨਾ ਵੋਟਾਂ ਤੋਂ ਬਾਅਦ। ਸੋ ਜਦੋਂ ਫਰਵਰੀ 92 ਵਾਲੀਆਂ ਇਲੈਕਸ਼ਨਾਂ ਦਾ ਐਲਾਨ ਦਿੱਲੀ ਵਾਲਿਆਂ ਨੇ ਕੀਤਾ, ਕਾਂਗਰਸ ਇਲੈਕਸ਼ਨ ਲੜ ਰਹੀ ਸੀ, ਜਿਹੜੀ ਕਿ 91 ਵਾਲੀਆਂ ਇਲੈਕਸ਼ਨਾਂ ਮੌਕੇ ਬਾਈਕਾਟ ਕਰ ਗਈ ਸੀ। 92 ਵਾਲੀਆਂ ਇਲੈਕਸ਼ਨਾਂ ਕਾਂਗਰਸ ਲੜਨ ਨੂੰ ਮੂਹਰੇ ਸੀ, ਉਹਨਾਂ ਨੂੰ ਪਤਾ ਸੀ ਵੀ ਹੁਣ ਇਹ ਬਾਈਕਾਟ ਕਰਨਗੇ। ਉਹੀ ਗੱਲ ਹੋਈ, ਸਾਰੇ ਆਹ ਬਾਦਲ ਹੁਣੀ, ਟੌੜੇ ਹੁਣੀ, ਮਾਨ ਸਾਹਿਬ, ਸਾਰੇ ਮਨਜੀਤ ਸਿੰਘ ਹੁਣੀ ਇਕੱਠੇ ਹੋ ਕੇ ਇਹਨਾਂ ਨੇ ਬਾਈਕਾਟ ਕਰਤਾ। ਜਦੋਂ ਇਹਨਾਂ ਨੇ ਬਾਈਕਾਟ ਕਰਤਾ, ਪਹਿਲਾਂ ਤਾਂ ਇਹੀ ਕਹਿੰਦੇ ਰਹੇ ਸਾਲ ਭਰ ਵੀ ਨਹੀਂ ਇਹਨੂੰ ਕਿਤੇ ਮਾਨਤਾ ਮਿਲਣੀ ਹੈ, ਤਾਂ ਘੱਟ ਗਿਣਤੀ ਮਾਮੂਲੀ ਜਿਹੀਆਂ ਵੋਟਾਂ ਨਾਲ। ਔਰ ਇਸੇ ਵਹਿਮ ਦੇ ਵਿੱਚ ਜਦੋਂ ਦਿੱਲੀ ਵਾਲਿਆਂ ਨੇ ਬਿਆਨ ਤੇ ਬੁੱਟੜ ਵਾਲੀ ਸਰਕਾਰ ਨੂੰ ਰੈਕੋਗਨਾਈਜੇਸ਼ਨ ਪੂਰੀ ਦੇਤੀ, ਸਪੋਰਟ ਪੂਰੀ ਦੇਤੀ, APS ਗਿੱਲ ਦੀ ਕਮਾਂਡ ਹੇਠ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਸੀ, ਉਸ ਮੌਕੇ ਇਹ ਜਿਹੜੇ ਅਕਾਲੀ ਭਰਾ ਸਾਡੇ ਜਿਹੜੇ ਅੱਜ ਗਾਲਾਂ ਕੱਢਦੇ ਆ ਸਾਨੂੰ ਕਿ ਖਾੜਕੂਆਂ ਨੇ ਜੀ ਉਦੋਂ ਬਾਈਕਾਟ ਕਰਾਤਾ, ਉਹ ਭਾਈ ਤੁਸੀਂ ਉਹਦੀ ਮੰਨੀ ਕਦੋਂ ਆ? ਨਾ ਤੁਸੀਂ 91 'ਚ ਉਹਦੀ ਮੰਨੀ, ਤੁਸੀਂ ਤਾਂ ਵੋਟਾਂ 'ਚ ਖੜੇ ਰਹੇ ਹੋ ਆਖਰੀ ਦਮ ਤੱਕ। 92 'ਚ ਤੁਸੀਂ ਆਪਦੀ ਮਰਜ਼ੀ ਨਾਲ ਬਾਈਕਾਟ ਕਰਦੇ। ਫਿਰ ਜਦੋਂ ਉਹਨਾਂ ਦਾ ਘਾਣ ਹੋ ਰਿਹਾ ਸੀਗਾ, ਇੱਥੇ ਭਾਈ ਸੁਖਦੇਵ ਸਿੰਘ ਬੱਬਰ ਸ਼ਹੀਦ ਆ, ਉੱਥੇ ਬਾਬਾ ਮਾਨੋ ਚਾਲ ਸ਼ਹੀਦ ਆ, ਉੱਥੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸ਼ਹੀਦ, ਇਹ ਦਿਲੋਂ ਖੁਸ਼ ਸੀ ਪੂਰੇ ਕਿ ਸਾਨੂੰ ਵੋਟਾਂ ਵਿੱਚ ਮਾਰਦੇ ਸੀ ਨਾ, ਹੁਣ ਤੁਸੀਂ ਮਾਰੇ ਹੋ, ਵਧੀਆ। ਇਹਨਾਂ ਨੂੰ ਕਿਸੇ ਖਾੜਕੂ ਦੇ ਸਿੱਖ ਸੰਘਰਸ਼ ਦੇ ਯੋਧੇ ਦੇ ਮਰਨ ਦਾ ਕੋਈ ਅਫਸੋਸ ਨਹੀਂ ਹੋਇਆ। ਹੁਣ ਇਹਨਾਂ ਦੇ ਚੇਲੇ ਬਾਲ ਕੇ ਗਾਲਾਂ ਕੱਢਦੇ ਆ ਕਿ ਜੀ ਸਾਨੂੰ ਖਾਲਿਸਤਾਨੀ ਖਾੜਕੂਆਂ ਨੇ। ਉਹ ਖਾਲਿਸਤਾਨੀ ਖਾੜਕੂ ਧਿਰ ਅਤੇ ਓਵਰਗਰਾਊਂਡ ਖਾਲਿਸਤਾਨੀ ਧਿਰ, ਇਹਨਾਂ ਦੋਨਾਂ ਦਾ ਜਿਹੜਾ ਭੇੜ ਹੋਇਆ, ਇਹ ਹੋਰ ਵੀ ਖਤਰਨਾਕ ਹੋਣਾ ਸੀ ਜੇ ਕਿਤੇ ਉਹ ਵੋਟਾਂ ਰੱਦ ਨਾ ਹੁੰਦੀਆਂ ਤੇ ਕੋਈ ਇਹਨਾਂ ਵਿੱਚੋਂ ਪੰਥਕ ਤੇ ਖਾਲਿਸਤਾਨੀ ਕਹਾਉਣ ਵਾਲਿਆਂ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕੋਈ ਮੁੱਖ ਮੰਤਰੀ ਬਣ ਜਾਂਦਾ। ਫਿਰ ਬਿਆਨ ਤੇ ਬੁੱਚੜ ਵਾਂਗੂ ਕਿਸੇ ਭਾਈ ਦਿਲਾਵਰ ਸਿੰਘ ਨੂੰ ਪਿੰਡੇ ਨਾਲ ਬੰਬ ਬਣ ਕੇ ਉਹ ਉਡਾਉਣਾ ਪੈਣਾ ਸੀ। ਇਹ ਤਾਂ ਸ਼ੁਕਰ ਕਰਿਆ ਕਰਨ, ਧੰਨਵਾਦ ਕਰਿਆ ਕਰਨ ਖਾੜਕੂਆਂ ਦਾ, ਜੇ ਕਹਿੰਦੇ ਹੀ ਨੇ ਕਿ ਜੀ ਅਸੀਂ ਉਹਨਾਂ ਨੇ ਬਾਈਕਾਟ ਕਰਾਤਾ, ਸਾਨੂੰ ਮੁੱਖ ਮੰਤਰੀ ਨਹੀਂ ਬਣ ਦਿੱਤਾ। ਇਹ ਤਾਂ ਹੁਣ ਤਾਂ ਸਮਝ ਲੈਣ, ਇਹ ਸ਼ੁਕਰ ਕਰੋ, ਨਹੀਂ ਤੁਹਾਡੇ ਤੇ ਕਲੰਕ ਲੱਗਣਾ ਸੀ। ਜਿਵੇਂ ਬਿਆਨਤੇ ਨੂੰ ਬੁੱਚੜ ਕਹਿੰਦੇ ਆ, ਤੁਹਾਡੇ ਚੋਂ ਕੋਈ ਬੁੱਚੜ ਹੋਣਾ ਸੀ, ਕਿਉਂਕਿ ਸਟੇਟ ਨੇ ਤਾਂ ਕੰਮ ਕਰਨਾ ਹੀ ਕਰਨਾ ਸੀ। ਸਟੇਟ ਨੇ ਤਾਂ ਬਰਨਾਲੇ ਨੂੰ ਨਹੀਂ ਬਖਸ਼ਿਆ। ਬਰਨਾਲੇ ਦੀ ਛਤਰ ਛਾਇਆ ਹੇਠ ਦਿੱਲੀ ਤੋਂ ਆਰਡਰ ਆਏ ਤੇ ਦਰਬਾਰ ਸਾਹਿਬ 'ਚ ਪੁਲਿਸ ਵੀ ਬੜੀ ਤੇ ਸਿੱਖਾਂ ਦੇ ਉੱਤੇ ਜਦੋਂ ਸਿੱਖ ਉਹਦੇ ਗਲ 'ਚ ਜੁੱਤੀਆਂ ਦਾ ਹਾਰ ਪਾਇਆ ਸੀ ਤੇ ਕਹਿੰਦਾ ਫਿਰਦਾ ਸੀਗਾ ਵੀ ਮੈਂ ਪਾਪੀ। ਇਹ ਸਾਰਾ ਕੁਝ ਕਰਨ ਕਰਾਉਣ ਲਈ ਉਹਨਾਂ ਨੂੰ ਇੱਕ ਹੋਰ ਨਵੇਂ ਮੁੱਖ ਮੰਤਰੀ ਦੀ ਸ਼ੁਕਰ ਕਰੋ ਤੁਸੀਂ ਬਚ ਗਿਆ, ਤੁਹਾਡਾ ਬਚਾਅ ਰਹਿ ਗਿਆ। ਪਰ ਇਹ ਉਹਨਾਂ ਦੀ ਗੱਲ ਹੈ ਜਿਹੜੇ ਬੜੇ ਅਕਲਮੰਦ ਸਮਝਦੇ ਆ।
ਮੈਂ ਇਹ ਕਹਿੰਦਾ ਕਿ ਜਿਹੜੇ ਇਹ 1991-92 ਵਾਲੇ ਪੰਥਕ ਖਾਲਿਸਤਾਨੀ ਸੰਤ ਭਿੰਡਰਾਂਵਾਲਾ ਦੀ ਨੌ ਲੈਣ ਵਾਲੇ ਬੰਦੇ ਆ ਜਿਹੜੇ ਅੱਜ ਬੜੇ ਬੜੇ ਗੱਲਾਂ ਕਰਦੇ ਆ, ਇਹਨਾਂ ਸਾਰਿਆਂ ਦੀਆਂ ਇੰਟਰਵਿਊਜ਼ ਹੋਣੀਆਂ ਚਾਹੀਦੀਆਂ ਨੇ। ਇਹ ਸਾਰਿਆਂ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਕਿ ਤੁਸੀਂ ਖਾਲਿਸਤਾਨ ਦੇ ਹਮਾਇਤੀ ਹੋ? ਇਹ ਸਾਰੇ ਕਹਿਣਗੇ ਨਾ ਜੀ ਨਾ। ਦੂਜਾ, ਇਹਨਾਂ ਨੂੰ ਪੁੱਛੋ ਕਿ ਤੁਸੀਂ ਜੀ ਖਾੜਕੂ ਲਹਿਰ ਬਾਰੇ ਕੀ ਵਿਚਾਰ? ਉਹ ਤਾਂ ਬਹੁਤ ਮਾੜੇ ਸੀਗੇ ਜੀ। ਤੀਜਾ, ਇਹਨਾਂ ਨੂੰ ਪੁੱਛੋ ਵੀ ਭਾਰਤੀ ਸੰਵਿਧਾਨ, ਇਹ ਕਹਿਣਗੇ ਜਿਸ ਦੀ ਸਹੁੰ ਖਾ ਕੇ ਅੱਜ ਵੀ ਉਹਦੇ ਲੈਣ ਨੂੰ ਤਿਆਰ ਆ। ਹੁਣ ਇਹ ਤਿੰਨੇ ਗੱਲਾਂ ਉਹਨਾਂ ਖਾੜਕੂ ਧਿਰਾਂ ਦੇ ਮੂਲ ਤੱਤ ਦੇ ਉਲਟ ਨੇ। ਜੇ ਉਹਨਾਂ ਨੇ ਇਹਨਾਂ ਦੀ ਹਮਾਇਤ ਕਰਨੀ ਹੋਵੇ ਫਿਰ ਉਹਨਾਂ ਨੂੰ ਬਾਦਲ ਦਲ ਦੀ ਲੌਂਗੋਵਾਲ ਦਾ ਜਿਹੜਾ ਹੁੰਦਾ ਸੀ ਉਦੋਂ, ਉਹਦੀ ਵੀ ਕਰ ਦੇਣੀ ਚਾਹੀਦੀ ਸੀ। ਉਹੀ ਕੁਛ ਉਹ ਕਰਦੇ ਨੇ, ਉਹ ਵੀ ਖਾੜਕੂਆਂ ਦੇ ਖਿਲਾਫ ਆ, ਖਾਲਿਸਤਾਨ ਦੇ ਖਿਲਾਫ ਆ, ਸੰਵਿਧਾਨ ਨੂੰ ਮੰਨਦੇ, ਇਹ ਵੀ ਮੰਨਦੇ। ਸੋ ਕੁੱਲ ਮਿਲਾ ਕੇ ਅੱਜ ਦੇ ਮਾਹੌਲ ਵਿੱਚ ਜਦੋਂ ਸਾਰੇ ਸੰਸਾਰ ਦੇ ਵਿੱਚ ਸਾਡੇ ਹੱਕ 'ਚ ਹਵਾ ਬਣ ਰਹੀ ਆ, ਉਸ ਮੌਕੇ ਕੀਤਾ ਕੀ ਜਾ ਰਿਹਾ ਹੈ ਕਿ ਇੰਡੀਅਨ ਸਟੇਟ ਦੇ ਹੱਥ ਮਜ਼ਬੂਤ ਕੀਤੇ ਜਾ ਰਹੇ। ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਤੇ ਗੱਲ ਛਿੜੂਗੀ, ਉਦੋਂ ਆ ਜਿਹੜੇ ਪੱਗਾਂ ਦਾੜੇ ਵਾਲੇ ਜਿਹੜੇ ਚੋਣਾਂ ਲੜ ਰਹੇ ਨੇ, ਇਹਨਾਂ ਸਾਰਿਆਂ ਦਾ ਰਿਕਾਰਡ ਦਿਖਾ ਕੇ ਭਾਰਤੀ ਨੁਮਾਇੰਦੇ ਕਹਿਣਗੇ ਯੂਐਨਓ ਦੇ ਵਿੱਚ, ਅਮਰੀਕਾ ਕੈਨੇਡਾ ਵਰਗੇ ਮੁਲਕਾਂ ਨੂੰ, ਕਿ ਕਿਹੜੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ? ਕੋਈ ਸਿੱਖਾਂ ਨੂੰ ਦੁੱਖ ਨਹੀਂ। ਆਹ ਦੇਖੋ, ਚੰਗੇ ਭਲੇ ਐਮਪੀ ਬਣਦੇ ਫਿਰਦੇ, ਚੰਗੇ ਭਲੇ ਉੱਥੇ ਇਲੈਕਸ਼ਨਾਂ ਲੜਦੇ ਫਿਰਦੇ, ਕਿਸੇ ਨੂੰ ਕੋਈ ਤਕਲੀਫ ਨਹੀਂ। ਸਾਡੀ ਡੈਮੋਕ੍ਰੇਸੀ ਤਾਂ ਏਡੀ ਮਹਾਨ ਆ, ਅਸੀਂ ਤਾਂ ਖਾਲਿਸਤਾਨ ਮੰਗਦੇ ਸਿੱਖਾਂ ਨੂੰ ਵੀ ਚੋਣਾਂ ਦੇ ਵਿੱਚ ਲੜਨ ਦਿੰਦੇ ਹਾਂ ਤੇ ਉਹਨਾਂ ਨੂੰ ਐਮਪੀ ਬਣਦੇ ਨੇ। ਤੇ ਇਹਦੇ ਨਾਲ ਆਪਣਾ ਕੇਸ ਜਿਹੜਾ ਹੈਗਾ ਉਹ ਕਮਜ਼ੋਰ ਹੋਊ। ਤੋ ਜਿਹੜੇ ਸਿੱਖ, ਚਾਹੇ ਉਹ ਸੰਤ ਭਿੰਡਰਾਂਵਾਲਾ ਦਾ ਨਾਂ ਲੈਣ ਜੀ, ਚਾਹੇ ਉਹ ਖਾਲਿਸਤਾਨ ਦਾ ਨਾਂ ਲੈਣ ਜੀ, ਚਾਹੇ ਉਹ ਜਿਹਦਾ ਮਰਜ਼ੀ ਨਾਂ ਲੈਣ, ਜਿਹੜੇ ਆਪਦੇ ਕਾਰਜਾਂ ਰਾਹੀਂ ਭਾਰਤ ਦਾ ਪੱਖ ਇੰਟਰਨੈਸ਼ਨਲ ਲੈਵਲ ਤੇ ਮਜ਼ਬੂਤ ਕਰਨ, ਸਿੱਖਾਂ ਦਾ ਕੇਸ ਕਮਜ਼ੋਰ ਕਰਨ, ਉਹਨਾਂ ਦੇ ਐਵੇਂ ਸੋਹਲੇ ਗਾਈ ਜਾਣੇ। ਅਜੇ ਵਕਤ ਨਹੀਂ ਆਇਆ, ਮੈਨੂੰ ਪਤਾ ਮੇਰੀਆਂ ਗੱਲਾਂ ਅਜੇ ਵਕਤ ਤੋਂ ਪਹਿਲਾਂ ਦੀਆਂ ਨੇ, ਪਰ ਮੈਂ ਇਸ ਗੱਲ ਦਾ ਦਾਅਵਾ ਕਰਦਾ ਕਿ 5-4 ਸਾਲਾਂ ਦੇ ਵਿੱਚ ਜਿਹੋ ਜਿਹਾ ਮਾਹੌਲ ਬਣਦਾ ਜਾ ਰਿਹਾ, ਜਿਨ੍ਹਾਂ ਨੂੰ ਹੁਣ ਤੱਕ ਮਾੜੇ ਮੰਨਿਆ ਗਿਆ, ਜਿਨ੍ਹਾਂ ਨੂੰ ਭੈੜੇ ਮੰਨਿਆ ਗਿਆ, ਜਿਹਨਾਂ ਬਾਰੇ ਕਹਿੰਦੇ ਇਹਨੂੰ ਤਾਂ ਅਕਲ ਨਹੀਂ ਹੈਗੀ, ਇਹ ਐਵੇਂ ਬਾਈਕਾਟ ਕਰਕੇ ਘਰੇ ਬੈਠੇ ਰਹਿੰਦੇ ਆ, ਸਾਰੇ ਸਿੱਖ ਜਗਤ ਨੂੰ ਸਮਝ ਲੱਗ ਜਾਣੀਆਂ। ਉਦੋਂ ਲੋਕਾਂ ਨੇ, ਕੈਨੇਡਾ ਅਮਰੀਕਾ ਵਰਗਿਆਂ ਨੇ, ਹੋਰ ਸਾਰੇ ਮੁਲਕਾਂ ਜਿਹੜੇ ਬੈਠੇ, ਉਹਨਾਂ ਨੇ ਕਹਿਣਾ ਕਿ ਐਵੇਂ ਹੀ ਪੰਜਾਬ ਦੇ ਵਿੱਚ ਆਪਾਂ ਹੋਰ ਹੀ ਤਰ੍ਹਾਂ ਤੇ ਯਕੀਨ ਕਰਕੇ ਵੀ ਇਹ ਬੜੇ ਕਹਿਣ, ਅਸਲੀ ਬੰਦੇ ਉਹ ਨੇ। ਆ ਜਿਹੜੇ ਸਾਬਕਾ ਖਾੜਕੂ ਆ, ਇਹਨੂੰ ਇਹ ਸਵਾਲ ਪੁੱਛਣ ਲੱਗਿਆ ਵੀ ਪੱਤਰਕਾਰ ਨੂੰ ਸ਼ਰਮ ਆਊਗੀ ਵੀ ਤੂੰ ਭਾਰਤੀ ਸੰਵਿਧਾਨ 'ਚ ਯਕੀਨ ਰੱਖਦਾ? ਇਹ ਸਵਾਲ ਪੁੱਛਣ ਲੱਗਿਆ ਤਾਂ ਬਿਲਕੁਲ ਹੀ ਉਹ ਆਪਦੇ ਆਪ ਨੂੰ ਹੀਣਾ ਮਹਿਸੂਸ ਕਰੂਗਾ ਵੀ ਤੁਸੀਂ ਖਾੜਕੂਗਾ, ਹੋਰ ਲੜੇ ਕਾਹਦੇ ਵਾਸਤੇ? ਹਥਿਆਰਬੰਦ ਖਾੜਕੂ ਲੜਾਈ ਕਾਹਦੇ ਲਈ ਲੜੀ? ਖਾਲਿਸਤਾਨ ਦੀ ਆਜ਼ਾਦੀ ਲਈ। ਜਿਨ੍ਹਾਂ ਲੜੇ, ਠੋਕੇ ਲੜੇ, ਜਦੋਂ ਫੜੇ ਗਏ, ਉਹ ਵਕੀਲਾਂ ਦਾ ਕੰਮ ਆ। ਫਿਰ ਕੋਈ ਜ਼ਿਆਦਾ ਜਿਹੜਾ ਆਪਦੇ ਆਪ ਨੂੰ ਚਾਤਰ ਸਮਝਦਾ ਹੋਵੇ, ਉਹ ਕਹੂਗਾ ਵੀ ਊਂ ਤਾਂ ਤੁਸੀਂ ਕਹਿੰਦੇ ਹੋ ਅਸੀਂ ਭਾਰਤੀ ਕਾਨੂੰਨ ਸੰਵਿਧਾਨ ਸਿਸਟਮ ਨੂੰ ਮੰਨਦੇ ਨਹੀਂ, ਤੇ ਫਿਰ ਇਸ ਸਿਸਟਮ ਦੇ ਰਾਹੀਂ ਵਕੀਲ ਕਰਕੇ ਕਾਹਤੋਂ ਮੁਕੱਦਮੇ ਲੜੇ? ਫਿਰ ਉਦੋਂ ਉਹਦਾ ਕੀ ਜਵਾਬ ਹੋਊ ਕਿ ਜੇਕਰ ਕੋਈ ਖਾੜਕੂ ਥਾਣੇ 'ਚ ਫੜਿਆ ਹੋਵੇ, ਜਿਹੜਾ ਚੌਂਕੀਦਾਰ ਪਹਿਰੇ ਤੇ ਖੜਾ ਥਾਣੇਦਾਰ ਦਾ ਗਨਮੈਨ, ਉਹਦਾ ਮੂੰਹ ਬਾਹਰ ਨੂੰ ਆ, ਉਹ ਆਪਦੇ ਖਿਆਲ 'ਚ, ਥਾਣੇਦਾਰ ਲੋਡਡ ਪਿਸਤੌਲ ਟੇਬਲ ਤੇ ਰੱਖ ਕੇ ਪਰਾਂ ਨੂੰ ਤੁਰ ਜੇ ਬਾਥਰੂਮ ਵੱਲ ਨੂੰ, ਤੇ ਜੇ ਉਸ ਖਾੜਕੂ ਦਾ ਕੰਮ ਲੋਟ ਆਉਂਦਾ ਹੋਵੇ, ਉਹਨੇ ਤਾਂ ਸਕੈਂਟ ਲਾਉਣਾ ਚੱਕ ਕੇ ਪਿਸਟਲ ਆਪਦੀ ਕਾਰਵਾਈ ਪਾਉਣ ਨੂੰ। ਉਹਨੇ ਇਹ ਨਹੀਂ ਦੇਖਣਾ ਕਿ ਇਹ ਥਾਣੇਦਾਰ ਦਾ ਪਿਸਤੌਲ ਆ, ਇਹ ਸਰਕਾਰੀ ਪਿਸਟਲ। ਉਹਨੇ ਇਹ ਦੇਖਣਾ ਕਿ ਇਸ ਵੇਲੇ ਇਹ ਮੇਰੇ ਕੰਮ ਦਾ ਨਾ, ਮੈਨੂੰ ਮੇਰੇ ਆਜ਼ਾਦੀ ਦੇ ਨਿਸ਼ਾਨੇ ਲਈ, ਸੰਘਰਸ਼ ਲਈ ਮੈਨੂੰ ਬਾਹਰ ਕਢਵਾ ਸਕਦਾ, ਤੇ ਮੈਂ ਕਿਉਂ ਨਾ ਟਰਾਈ ਮਾਰ ਕੇ ਦੇਖਾਂ। ਉਵੇਂ ਭਾਰਤੀ ਸੰਵਿਧਾਨ ਦੁਸ਼ਮਣ ਦਾ ਹਥਿਆਰ ਆ, ਜੇ ਉਹਨੂੰ ਵਰਤ ਕੇ ਬਾਹਰ ਆਇਆ ਜਾ ਸਕਦਾ ਤੇ ਖਾਲਿਸਤਾਨ ਦੀ ਲੜਾਈ ਲੜਨ ਲਈ ਹੋਰ ਮਿਹਨਤ ਕਰਾਉਣ ਦਾ ਰਾਹ ਖੁੱਲਦਾ ਹੋਵੇ ਤਾਂ ਫਿਰ ਕੀ ਮਾੜਾ? ਇਹਦੇ ਰਾਹੀਂ ਜ਼ਮਾਨਤਾਂ ਵੀ ਕਰਾਓ, ਬਾਹਰ ਵੀ ਆਓ, ਪਰ ਲੜਾਈ ਜਾਰੀ ਰੱਖੋ। ਸੋ ਇੱਕ ਪਾਸੇ ਤਾਂ ਉਹ ਨੇ ਜਿਨ੍ਹਾਂ ਨੂੰ ਪੁੱਛਣ ਦੀ ਵੀ ਲੋੜ ਨਹੀਂ ਕਿ ਤੁਸੀਂ ਖਾਲਿਸਤਾਨ ਦੇ ਹਮਾਇਤੀ ਹੋ, ਤੁਸੀਂ ਹਥਿਆਰਬੰਦ ਸੰਘਰਸ਼ ਦੇ ਸਮਰਥਕ ਹੋ। ਮੈਂ ਇਹ ਨਹੀਂ ਕਹਿੰਦਾ ਕਿ ਚੱਕ ਲਓ ਸਾਰਕਾ ਰਫਲਾ, ਮੈਂ ਇਹ ਕਹਿਣਾ ਕਿ ਇਹ ਕਹਿਣਾ ਕਿ ਜੀ ਖਾੜਕੂ ਸੰਘਰਸ਼ ਤਾਂ ਬੜਾ ਹੀ ਭੈੜਾ ਸੀ। ਇਹ ਤਾਂ ਗੁਰੂ ਛੇਵੇਂ ਪਾਤਸ਼ਾਹ ਦੀਆਂ ਜਿਹੜੀਆਂ ਮੀਰੀ ਪੀਰੀ ਦੀਆਂ 2 ਕਿਰਪਾਨਾਂ ਨੇ, ਇੱਕ ਕਿਰਪਾਨ ਲਾਉਣ ਲੱਗੇ, ਉਹਨਾਂ ਨੇ ਤਾਂ ਸਾਨੂੰ ਇਹ ਕਿਹਾ ਵੀ ਬਿਨਾਂ ਸ਼ਾਸਤਰਾਂ ਤੋਂ ਮੇਰੇ ਮੱਥੇ ਨਾ ਲੱਗੇ।
ਗੁਰੂ ਸਾਹਿਬਾਨ ਤਾਂ ਸਾਨੂੰ ਕਹਿੰਦੇ ਆ ਵੀ ਧਰਮ ਹੇਤ ਯੁੱਧ ਲੜਨਾ, ਉਹ ਜਿਹੜਾ ਪੰਥ ਨੇ ਜੰਗ ਲੜੀ ਜਾਂ ਗਾਂ ਵੀ ਲੜਨੀ ਪੈ ਸਕਦੀ ਆ। ਮੈਂ ਇਸ ਗੱਲੋਂ ਬੜਾ ਸਪਸ਼ਟ ਹਾਂ ਜੀ, ਹਰ ਉਹ ਰਾਹ ਸਾਨੂੰ ਮਨਜ਼ੂਰ ਕਰਨਾ ਚਾਹੀਦਾ ਜਿਹਦੇ ਰਾਹੀਂ ਸਾਡੀ ਮੰਜ਼ਿਲ ਨੇੜੇ ਆਉਂਦੀ ਹੋ, ਚਾਹੇ ਉਹ ਬੁਲਟ ਆ, ਚਾਹੇ ਬੈਲਟ ਆ, ਚਾਹੇ ਕੋਈ ਹੋਰ ਆ। ਅਸੀਂ ਨਹੀਂ ਕਹਿੰਦੇ ਰਾਜਦੇਵ ਸਿੰਘ ਖਾਲਸਾ ਵਾਂਗੂ ਕਿ ਜੀ ਵੋਟਾਂ ਵਾਲਾ ਰਾਹ ਹੀ ਬਿਲਕੁਲ ਆਖਰੀ ਤੇ ਅੰਤਮ ਰਾਹ ਤੇ ਬਾਕੀ ਕੋਈ ਰਾਹ ਹੁੰਦਾ ਹੀ ਨਹੀਂ। ਅਸੀਂ ਕਹਿੰਦੇ ਆ ਜਿੱਥੇ ਕਿਤੇ ਵੋਟਾਂ ਵਾਲੇ ਰਾਹ ਰਾਹੀਂ ਕੰਮ ਲੋਟ ਆਉਂਦਾ ਹੋਵੇ ਉੱਥੇ ਉਹ ਕਰ ਲਓ, ਜਿੱਥੇ ਕਿਤੇ ਤੁਹਾਨੂੰ ਵੋਟਾਂ ਤੋਂ ਬਗੈਰ, ਬੈਲਟ ਤੋਂ ਬਗੈਰ ਬੁਲਟ ਵਾਲਾ ਕੰਮ ਚੰਗਾ ਲੱਗਦਾ ਉੱਥੇ ਉਹ ਵਰਤ ਲਓ। ਜਿਹੜੇ ਵੀ ਰਾਹ ਨਾਲ ਤੁਸੀਂ ਨਿਸ਼ਾਨਾ ਕਿਵੇਂ ਪੂਰਾ ਕਰਦੇ ਹੋ, ਜਿਵੇਂ ਦਿੱਲੀ ਨੂੰ ਜਾਣਾ ਹੋਵੇ ਅੰਮ੍ਰਿਤਸਰ ਨੂੰ, ਟੈਕਸੀ ਤੇ ਜਾਣਾ, ਟ੍ਰੇਨ ਤੇ ਜਾਣਾ, ਕੋਈ ਸਾਈਕਲ ਸਕੂਟਰ ਤੇ ਜਾਣਾ, ਕਿਵੇਂ ਜਾਣਾ, ਇਹ ਗੱਲ ਨਹੀਂ ਮੈਟਰ ਕਰਦੀ, ਨਿਸ਼ਾਨਾ ਕੀ ਆ ਇਹ ਮੈਟਰ। ਸੋ ਜਿਹੜਾ ਇਸ ਵੇਲੇ ਸਾਡੀ ਕੌਮ ਨੂੰ ਗਧੀ ਗੇੜ ਪਾ ਕੇ ਉਹਦੇ ਤੋਂ ਨਿਸ਼ਾਨਾ ਛਡਵਾਇਆ ਜਾ ਰਿਹਾ, ਉਹਨੂੰ ਖਾਲਿਸਤਾਨ ਤੋਂ ਪਹੁੰਚਾਇਆ ਜਾ ਰਿਹਾ, ਕਦੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਖੜਾ ਕੀਤਾ ਜਾ ਰਿਹਾ, ਕਿਤੇ ਕੇਸੀ ਸਿੰਘ, ਕਿਤੇ GVS ਸਿੱਧੂ, ਕਿਤੇ ਹੋਰ ਬੜੀ ਮਿਹਨਤ ਕੀਤੀ ਜਾ ਰਹੀ ਆ, ਪਰ ਨਿਸ਼ਾਨਾ ਸਾਡਾ MP ਦੀਆਂ ਚੋਣਾਂ ਜਿੱਤਣਾ ਨਹੀਂ ਹੈ। ਜਿਹੜੇ ਲੋਕ ਇਸ ਵੇਲੇ MP ਦੀਆਂ ਚੋਣਾਂ 'ਚ ਖੜੇ ਆ ਜਾਂ ਜਿਨ੍ਹਾਂ ਨੇ ਵੋਟਾਂ ਪਾਉਣੀਆਂ, ਜਿਨ੍ਹਾਂ ਨੂੰ ਲੱਗਦਾ ਕਿ ਆ ਬਾਈਕਾਟ ਵਾਲੇ ਸਿੱਖਾਂ ਨੂੰ ਅਕਲ ਨਹੀਂ, ਉਹਨਾਂ ਬਾਰੇ ਇੰਨੀ ਕੁ ਗੱਲ 'ਚ ਹੀ ਸਾਰ ਲੈਂਦੇ ਆ ਵੀ ਅੱਜ ਤੱਕ ਤੁਸੀਂ ਕਿਤੇ ਚੱਜ ਹਾਲ ਦੇ ਬੰਦੇ ਨੂੰ ਵੋਟ ਪਾਈ ਆ, ਚਲੋ ਐਤਕੀ ਦੇਖ ਲੈਂਦੇ ਆ। ਇੰਦਰਾ ਨੂੰ ਸੋਧਾ ਲਾਉਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਕੁਰਬਾਨੀ ਕਿਤੇ ਛੋਟੀ ਜਿਹੀ ਹੈ, ਉਹਦਾ ਸਪੁੱਤਰ ਭਾਈ ਸਰਬਜੀਤ ਸਿੰਘ ਚੋਣ ਲੜ ਰਿਹਾ, ਦੇਖ ਲਾਂਗੇ ਤੁਸੀਂ ਉਹਨੂੰ ਕਿੰਨੀ ਕੁ ਵੋਟ ਪਾਉਣੀ। ਅਮਰਤਪਾਲ ਸਿੰਘ ਖੜਾ ਤੇ ਉਹ ਦੂਜਾ ਉਧਰ ਭਾਈ ਛੱਦੜੇ ਦਾ, ਭਾਈ ਰਛਪਾਲ ਸਿੰਘ ਛੱਦੜੇ ਵਰਗੇ ਜੁਝਾਰੂ ਸੂਰਮੇ ਦਾ ਪੁੱਤ, ਇਹੋ ਜਿਹੇ ਬੰਦਿਆਂ ਨੂੰ ਵੋਟ ਪਾਉਣ ਵੇਲੇ ਤਾਂ ਮੌਤ ਪੈ ਜਾਂਦੀ ਜਦੋਂ ਉਹ ਕਹਿੰਦੇ ਉਹ ਬੜੇ ਸਿਆਣੇ, ਜੇ ਪਾਉਣੀਆਂ ਹੀ ਨੇ ਵੋਟਾਂ ਤੁਹਾਡਾ ਸਰਦਾ ਹੀ ਨਹੀਂ, ਤੁਹਾਡੀ ਜਾਨ ਨਿਕਲਦੀ ਆ, ਫਿਰ ਇਹੋ ਜਿਹਾ ਨੂੰ ਪਾ ਦਿਓ। ਪਾਉਣੀ ਆ ਵੋਟ ਡੈਂਪੇ ਵਰਗਿਆਂ ਨੂੰ ਤੇ ਬੀਬੀ ਖਾਲੜਾ ਵਰਗਿਆਂ ਨੂੰ ਹਰਾਉਣਾ ਤੇ ਕਹਿਣਾ ਅਸੀਂ ਬੜੇ ਸਿਆਣੇ ਆ। ਕਾਹਦੇ ਸਿਆਣੇ ਹੋ ਤੁਸੀਂ? ਸਿਆਣਾ ਤਾਂ ਉਹ ਹੁੰਦਾ ਜਿਹੜਾ ਆਪਣੀ ਕੌਮ ਦਾ ਸੋਚਦਾ ਕਿ ਇਹ ਚੀਜ਼ ਮੇਰੀ ਕੌਮ ਦੇ ਹੱਕ 'ਚ। ਮੰਨ ਲਓ ਮੂੰਹ ਕਾਲਾ ਕਰਾਉਣਾ ਹੀ ਆ, ਜੇ ਰਹੀ ਨਹੀਂ ਹੁੰਦਾ ਸਾਡਾ ਇੰਡੀਅਨ ਸਟੇਟ ਸਿਸਟਮ ਨੂੰ ਮੱਥਾ ਟੇਕੇ ਬਗੈਰ, ਤੇ ਫਿਰ ਕੋਈ ਚੱਜ ਹਾਲ ਦੀ ਗੱਲ ਕਰ ਲੈਣੀ ਚਾਹੀਦੀ। ਪਰ ਧਿਰਕਾਰ ਬੁਰਫਿਟੇ ਨੂੰ ਨਾਲੇ ਤੇਲੀ ਕਰਨਾ ਤੇ ਨਾਲੇ ਰੁੱਖਾ ਖਾਣਾ, ਉਹ ਕੰਮ ਹੋਇਆ ਪਿਆ। ਤੋ ਜਿਹੜਾ ਇਸ ਮਾਹੌਲ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ, ਇਹ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਆ। ਇਸ ਮੌਕੇ ਸਾਡੀ ਨਸਲਕੁਸ਼ੀ ਨੂੰ ਦੁਨੀਆ ਭਰ ਦੇ ਵਿੱਚ ਮਾਨਤਾ ਦੇ ਕੇ ਅੱਡ-ਅੱਡ ਮੁਲਕ ਸਾਡੇ ਹੱਕ ਵਿੱਚ ਭੁਗਤ ਰਹੇ ਨੇ, ਉਹਨਾਂ ਨੂੰ ਸਾਡੀ ਕੌਮ ਦੇ ਕੁਝ ਚਿਹਰਿਆਂ ਦੇ ਰਾਹੀਂ ਇਹ ਜਤਾਇਆ ਜਾ ਰਿਹਾ ਕਿ ਜੀ ਇਹ ਗੁਲਾਮ ਰਹਿਣ ਨੂੰ ਤਿਆਰ ਨੇ ਤੇ ਇਹ ਇਸ ਪਾਰਲੀਮੈਂਟ ਦੀ ਆਜ਼ਾਦੀ। ਇੱਕ ਬੜਾ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਦਾ ਪੜ੍ਹ ਕੇ ਬੜਾ ਹਾਸਾ ਆਇਆ, ਕਹਿੰਦੇ ਜੀ ਇਹ ਜਿਹੜੇ ਖਾਲਿਸਤਾਨੀ ਨੇ ਨਾ, ਇਹਨਾਂ ਮਗਰ ਨਾ ਲੱਗ ਜਾਓ, ਇਹ ਤਾਂ ਜਿਹੜੀ ਪਾਰਲੀਮੈਂਟ ਵਿੱਚ ਬੋਲਣ ਦੀ ਆਜ਼ਾਦੀ। ਸਰਦਾਰ ਕਪੂਰ ਸਿੰਘ ਦੀ ਗੱਲ ਕਰੀ ਜਾਵੇ, ਆ ਪਿੱਛੇ ਜੇ ਮੈਂ ਮਾਨ ਸਾਹਿਬ ਦੀ ਸੁਣੀ ਸੀ, ਮਾਨ ਸਾਹਿਬ ਕਹਿੰਦੇ ਬੋਲਣ ਦਾ ਕੋਈ ਦਿੰਦਾ ਨਹੀਂ ਉੱਥੇ। ਬੀਬਾ ਹਰਸਿਮਰਤ ਕੌਰ ਬੋਲਣ ਲੱਗੀ ਸੀ, ਜਿਵੇਂ ਅਮਿਤ ਸ਼ਾਹ ਨੇ ਟਕਾ ਕੇ ਉਹਦੀ ਲਾਹੀ ਆ, ਉਹ ਆਪਾਂ ਨੂੰ ਪਤਾ ਹੀ ਆ। ਸੋ ਇੱਕ ਤਾਂ ਇਹ ਬੇਨਤੀ ਕਰੀਏ ਆਪਾਂ ਵੀ ਭਾਈ ਇਲੈਕਸ਼ਨਾਂ ਲੜਨੋਂ ਤੁਸੀਂ ਹਟਣਾ ਨਹੀਂ, ਤੁਹਾਨੂੰ ਬੜਾ ਚਾਅ ਚੜਿਆ, ਪਰ ਇੰਨੀ ਕੁ ਬੇਨਤੀ ਮੰਨ ਲਿਓ ਵੀ ਜੇ ਜਿੱਤ ਗਏ ਤਾਂ ਘੱਲੂ ਘਾਰੇ ਦਾ ਚੇਤਾ ਰੱਖ ਲਿਓ, ਵੋਟਾਂ ਨੂੰ ਥੋੜਾ ਜਿਹਾ ਖਿਆਲ ਨਾਲ ਸੋਚ ਲਿਓ ਤੇ ਉਦੋਂ ਢੋਲ ਵਜਾ ਕੇ ਭੰਗੜੇ ਨਾ ਪਾਇਓ, ਇੰਨੀ ਬੇਨਤੀ ਪ੍ਰਵਾਨ ਕਰ ਲਿਓ। ਬਾਕੀ ਜਿਹੜਾ ਇਹ ਮੁਲਕ ਦਾ ਢਾਂਚਾ, ਇਹਦੇ ਰੱਬ ਰੰਗ ਨਰਾਲੇ ਹੀ ਨੇ। ਉਹੀ ਬਾਦਲ ਇਸੇ ਸਿਸਟਮ ਦੇ ਵਿੱਚ 3 ਵਾਰੀ ਬਾਅਦ ਚ ਮੁੱਖ ਮੰਤਰੀ ਬਣਿਆ, 1982-83 ਚ ਭਾਰਤ ਦੇ ਸੰਵਿਧਾਨ ਨੂੰ ਪਾੜਦਾ ਫਿਰਦਾ ਸੀ, ਅੱਗ ਲਾਉਂਦਾ ਫਿਰਦਾ ਸੀ। ਇਸ ਮੁਲਕ ਦੇ ਸਿਸਟਮ ਦੇ ਵਿੱਚ ਜਿਹੜੇ ਆਹ ਹੁਣ ਐਵੇਂ ਹੀ ਟੱਕੀ ਫਿਰਦੇ ਝੱਗੇ ਪਜਾਮੇ ਵੀ ਅਸੀਂ ਬਣਨਾ, ਐਵੇਂ ਨਾ ਸੰਵਿਧਾਨ ਦਾ ਬੜਾ ਉਹਨੂੰ ਗੁਣ ਜੇ ਕਹੀ ਚੱਲਿਓ, ਆ ਸਾੜਨ ਲੱਗੇ ਨੇ, ਪਾੜਨ ਲੱਗੇ ਨੇ। ਬਾਦਲ ਸਾਹਿਬ ਨੇ ਮਿੰਟ ਲਾਇਆ ਸੀ ਤੇ ਮੁੜ ਕੇ ਸਹੁੰ ਖਾਣ ਲੱਗੇ ਨੇ ਵੀ ਮਿੰਟ ਲਾਇਆ ਸੀ। ਦੂਜਾ ਇੱਕ ਗੱਲ ਸਾਂਝੀ ਕਰਕੇ ਸਮਾਪਤੀ ਕਰੀਏ, ਬੇਅੰਤੇ ਬੁੱਚੜ ਦਾ ਪੋਤਾ ਚਲੇ ਗਿਆ ਭਾਜਪਾ 'ਚ, ਰਵਨੀਤ ਬਿੱਟੂ, ਉਹਦੇ ਨਾਲ ਕੋਈ ਕੋਠੀ ਕਾਠੀ ਦਾ ਰੌਲਾ ਪਿਆ ਤੇ ਉਹਨੂੰ ਅੱਧੀ ਰਾਤੋਂ ਭਜਾਤਾ ਤੇ 2 ਕਰੋੜ ਰੁਪਈਆ ਉਹਨੂੰ ਜਮ੍ਹਾਂ ਕਰਾਉਣਾ ਪਿਆ। ਤੇ ਜਿੰਨੀ ਕੁ ਉਹਦੀ ਉਜੜੀ ਪੁਜੜੀ ਜੀ ਹਾਲਤ ਦੇਖੀ ਆ, ਉਹਦੇ ਨਾਲ ਘੱਟੋ ਘੱਟ ਚਾਹੇ ਉਹ ਸਿਆਸੀ ਡਰਾਮਾ ਹੀ ਹੋਵੇ,
ਪਰ ਜਿਵੇਂ ਮੀਡੀਆ 'ਚ ਆ ਰਿਹਾ ਕਿ ਜੇ ਉਹਨੂੰ ਭਜਾਤਾ, ਉਹਦੇ ਪੈਰ ਨਹੀਂ ਲੱਗਣ ਦਿੰਦੇ, ਉਹਨੂੰ ਉਜਾੜਤਾ, ਘੱਟੋ ਘੱਟ ਜੇ ਉਹ ਡਰਾਮਾ ਨਾ ਹੋਵੇ, ਸੱਚੀ ਗੱਲ ਹੋਵੇ, ਉਹਨਾਂ ਪਰਿਵਾਰਾਂ ਨੂੰ ਜ਼ਰੂਰ ਸਕੂਨ ਮਿਲੂਗਾ ਜਿਨ੍ਹਾਂ ਨੂੰ ਇਹਦੇ ਦਾਦੇ ਨੇ ਉਜਾੜਿਆ ਸੀ, ਜਿਨ੍ਹਾਂ ਦੇ ਘਰਾਂ ਵਿੱਚ ਇਹਦੇ ਦਾਦੇ ਨੇ ਸੱਥਰ ਵਿਛਾਏ ਸੀ। ਖੈਰ, ਚਰਚਾ ਜਾਰੀ ਰਹੂਗੀ, ਕੱਲ ਫਿਰ ਮਿਲਾਂਗੇ। ਇੱਥੇ ਸਮਾਪਤੀ ਕਰਦੇ ਹਾਂ। ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹ ਦਿਨ ਆਵੇ ਜਦੋਂ UN ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੇ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।